ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੈਨ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਜ਼ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। 31 ਜਨਵਰੀ ਜਿਹੜੀ ਅਖੀਰਲੀ ਤਰੀਕ ਹੈਗੀ ਆ ਇਸ ਸਾਲ ਦੀ ਜਿਹੜੀ ਆ ਉਹ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਅਤੇ ਇਸ ਵਾਰ ਜੇ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਆ ਉਹ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਫਰੈਜ਼ਨੋ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਸਤਨਾਮ ਸਿੰਘ ਧਾਲੀਵਾਲ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਜਿਸ ਤਰ੍ਹਾਂ ਈਰਾਨ ਦਾ ਜਿਹੜਾ ਉੱਥੇ ਦੀ ਇੱਕ ਬਹੁਤ ਵੱਡੀ ਜਿਹੜੀ ਫੋਰਸ ਆ, ਉਹਦਾ ਜਿਹੜਾ ਜਨਰਲ ਆ ਉਸ ਨੂੰ ਅਮਰੀਕਾ ਵਾਲਿਆਂ ਨੇ ਜਿਹੜਾ ਆਪਣੇ ਡਰੋਨ ਦੇ ਨਾਲ ਮਾਰਿਆ ਸੀ, ਜਨਰਲ ਕਾਸਿਮ ਸੁਲੇਮਾਨੀ ਨੂੰ। ਉਹ ਤੋਂ ਬਾਅਦ ਜਿਹੜਾ ਆ ਦੋਨਾਂ ਮੁਲਕਾਂ ਦੇ ਵਿੱਚ ਬਿਆਨਬਾਜ਼ੀ ਵੀ ਕਾਫੀ ਤਿੱਖੀ ਹੋਈ ਆ। ਜਿਹੜੇ ਈਰਾਨ ਦੇ ਲੀਡਰ ਹੈਗੇ ਆ ਉਹ ਕਹਿੰਦੇ ਵੀ ਅਸੀਂ ਇਹਦਾ ਬਦਲਾ ਲਵਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਵੀ ਜੇ ਅਮਰੀਕਨ ਫੋਰਸਿਸ ਦੇ ਉੱਤੇ ਜਾਂ ਅਮਰੀਕਨ ਕਿਸੇ ਵੀ ਬੰਦੇ ਦੇ ਉੱਤੇ ਇੱਦਾਂ ਦਾ ਕੋਈ ਹਮਲਾ ਹੁੰਦਾ ਆ ਅਤੇ ਅਸੀਂ ਤੁਹਾਡੇ ਜਿਹੜੇ ਆ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਉਹਦੇ ਉੱਤੇ ਜਿਹੜਾ ਆ ਹਮਲਾ ਕਰਾਂਗੇ। ਸੋ ਇਹਨੂੰ ਲੈ ਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਕਾਫੀ ਜਿਹੜਾ ਸਹਿਮ ਇੱਕ ਤਰ੍ਹਾਂ ਨਾਲ ਚੱਲ ਰਿਹਾ ਵੀ ਇਹ ਜਿਹੜੀ ਲੜਾਈ ਵੱਧ ਨਾ ਜਾਵੇ। ਦੂਜੇ ਪਾਸੇ ਜਿਹੜਾ ਇਰਾਕ ਦੀ ਪਾਰਲੀਮੈਂਟ ਨੇ ਰੈਜ਼ੋਲੂਸ਼ਨ ਪਾਇਆ ਵੀ ਅਮਰੀਕਨ ਫੋਰਸਿਸ ਨੂੰ ਇਰਾਕ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈਗਾ। ਸੋ ਹੁਣ ਦੇਖੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕੀ ਅਪਡੇਟ ਆਉਂਦੀ ਹੈਗੀ ਆ। ਜੀ, ਈਰਾਨ ਦੇ ਵਿੱਚ ਜਿਹੜਾ ਇਹਨਾਂ ਦਾ ਮਾਰਿਆ ਗਿਆ ਲੀਡਰ ਆ ਉਸ ਦਾ ਜਿਹੜਾ ਕਹਿੰਦੇ ਆ ਵੀ ਅਖੀਰਲਾ ਜਿਹੜੀ ਯਾਤਰਾ ਉਹ ਕੱਢੀ ਗਈ ਅਤੇ ਲੱਖਾਂ ਹੀ ਲੋਕਾਂ ਨੇ, ਮਿਲੀਅਨਸ ਲੋਕਾਂ ਨੇ ਜਿਹੜਾ ਆ ਉਹ ਈਰਾਨ ਦੇ ਵਿੱਚ ਉਹ ਹਿੱਸਾ ਲਿਆ। ਅਤੇ ਉਹਨਾਂ ਦਾ ਜਿਹੜਾ ਮੇਨ ਜਿਹੜਾ ਖਮਾਨੀ ਲੀਡਰ ਹੈਗਾ ਆ, ਮੇਨ ਜਿਹੜਾ ਉਹਨਾਂ ਦਾ ਸਪਿਰਿਚੁਅਲ ਅਤੇ ਰਿਲੀਜੀਅਸ ਲੀਡਰ ਆ, ਉਹ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਦੋਂ ਇਹਦੀਆਂ ਅਖੀਰਲੀਆਂ ਜਿਹੜੀ ਵੀ ਪ੍ਰਾਰਥਨਾ ਵਗੈਰਾ ਜਿਹੜੀ ਇਹਨਾਂ ਦੀ ਕਰਦੇ ਉਹ ਪੜ੍ਹ ਰਹੇ ਸੀ ਤਾਂ ਉਹ ਰੋ ਪਿਆ ਸੀਗਾ। ਅਤੇ ਬਾਕੀ ਵੀ ਜਿਹੜੇ ਆ ਉਸ ਤਰੀਕੇ ਦਾ ਮਾਹੌਲ ਜਿਹੜਾ ਉਹ ਬਣਿਆ। ਸੋ ਕਿਤੇ ਨਾ ਕਿਤੇ ਇਹ ਜਿਹੜਾ ਫਿਊਨਰਲ ਉੱਥੇ ਤਹਿਰਾਨ ਦੇ ਵਿੱਚ ਹੋਇਆ ਆ ਉਹ ਜਿਹੜੀ ਸੁਲੇਮਾਨੀ ਦੀ ਇਸ ਰਜੀਮ ਦੇ ਵਿੱਚ ਜਿਹੜੀ ਮਹੱਤਤਾ ਸੀ ਉਸ ਨੂੰ ਇਹ ਦਰਸਾਉਂਦਾ ਸੀ। ਲੱਖਾਂ ਹੀ ਲੋਕਾਂ ਨੇ ਉਸ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ। ਉੱਥੇ ਜਿਹੜੀ ਸੁਲੇਮਾਨੀ ਦੀ ਜਿਹੜੀ ਬੇਟੀ ਆ ਉਹ ਵੀ ਬੋਲੀ ਅਤੇ ਕਹਿੰਦੇ ਵੀ ਅਮਰੀਕਾ ਨੂੰ ਕਾਲੇ ਦਿਨਾਂ ਦਾ ਸਾਹਮਣਾ ਜਿਹੜਾ ਇਸ ਦੇ ਕਰਕੇ ਆ ਉਹ ਕਰਨਾ ਪਵੇਗਾ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਇਰਾਕ ਨੇ ਜਿਹੜੇ ਉਹਨਾਂ ਦਾ ਗੁਆਂਢੀ ਮੁਲਕ ਆ ਉੱਥੇ ਉਹਨਾਂ ਨੇ ਜਿਹੜੇ US ਟਰੂਪਸ ਆ ਉਹਨਾਂ ਨੂੰ ਉੱਥੋਂ ਬਾਹਰ ਕੱਢਣ ਦੇ ਲਈ ਰੈਜ਼ੋਲੂਸ਼ਨ ਆ ਉਸ ਨੂੰ ਜਿਹੜਾ ਉੱਥੇ ਉਹ ਪਾਸ ਵੀ ਜਿਹੜਾ ਉੱਦਾਂ ਕਹਿੰਦੇ ਉਹ ਕਰ ਦਿੱਤਾ ਆ। ਅਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਇੱਦਾਂ ਦਾ ਕੰਮ ਹੁਣ ਕਰਦੇ ਆ ਤਾਂ ਫਿਰ ਤੁਹਾਡੇ ਉੱਤੇ ਬਹੁਤ ਵੱਡੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲਾਵਾਂਗੇ ਅਤੇ ਨਾਲ ਦੇ ਨਾਲ ਇੱਕ ਵੱਡਾ ਜਿਹਾ ਬਿੱਲ ਜਿਹੜਾ ਆ ਉਹ ਵੀ ਤੁਹਾਨੂੰ ਘੱਲਾਂਗੇ ਜਿਹੜੀਆਂ ਤੁਹਾਡੀ ਉੱਥੇ ਅਮਰੀਕਾ ਵਾਲਿਆਂ ਨੇ ਜਿਹੜੀ ਮਦਦ ਆ ਉਹ ਕੀਤੀ ਆ। ਉਹ ਨਾਲ ਹੀ ਜਿਹੜਾ ਬੀਤੇ ਕੱਲ੍ਹ ਹੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜੇ 52 ਈਰਾਨ ਦੇ ਜਿਹੜੇ ਹਿਸਟੋਰੀਕਲ ਅਤੇ ਰਿਲੀਜੀਅਸ ਜਿਹੜੇ ਥਾਵਾਂ ਨੇ ਉਹਨਾਂ ਉੱਤੇ ਜਿਹੜੀਆਂ ਆ ਉਹ ਹਮਲੇ ਜਿਹੜੇ ਅਸੀਂ
ਕਰ ਸਕਦੇ ਹਾਂ। ਇਹ ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੇ ਨਾਲ ਜੇ ਤੁਸੀਂ ਕੋਈ ਵੀ ਅਮਰੀਕਾ ਦੇ ਉੱਤੇ ਜਾਂ ਅਮਰੀਕੀ ਫੌਜਾਂ ਦੇ ਉੱਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੀ ਕਾਰਵਾਈ ਆ ਉਹ ਹੋ ਸਕਦੀ ਹੈ। ਇਸ ਨੂੰ ਲੈ ਕੇ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਹੀ ਤਣਾਅ ਵਾਲਾ ਮਾਹੌਲ ਬਣਿਆ ਪਿਆ ਆ। ਕੋਈ ਵਰਲਡ ਵਾਰ 3 ਦੀਆਂ ਗੱਲਾਂ ਜਿਹੜਾ ਉਹ ਕਰ ਰਿਹਾ ਹੈ, ਕੋਈ ਕੁਛ ਜਿਹੜਾ ਉਹ ਕਰ ਰਿਹਾ ਆ। ਇਸ ਟਾਈਮ ਉਹ ਲੋਕ ਵੀ ਜਿਹੜੇ ਕਾਫੀ ਜਿਹੜੇ ਲੋਕ ਨੇ ਇਸ ਟਾਈਮ ਈਰਾਨ ਦੇ ਨਾਲ ਜਿਹੜੇ ਜੰਗ ਦੇ ਹੱਕ ਦੇ ਵਿੱਚ ਵੀ ਕਈ ਜਣੇ ਨਿਤਰੀ ਆਉਂਦੇ ਆ, ਅਤੇ ਕਈ ਲੋਕ ਜਿਹੜੇ ਉਸਦੇ ਵਿਰੋਧ ਦੇ ਵਿੱਚ ਵੀ ਆਲਰੇਡੀ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਰੈਲੀਆਂ ਜਿਹੜੀਆਂ ਆ ਉਹ ਹੋ ਰਹੀਆਂ ਨੇ। ਕਹਿੰਦੇ ਵੀ ਹੁਣ ਉਹ ਲੋਕ ਗਾਇਬ ਨੇ ਜਿਹੜੇ ਕਹਿੰਦੇ ਵੀ ਵੀ ਜਿਹੜੀ ਮੈਡੀਕੇਅਰ ਫਾਰ ਆਲ ਦੇ ਲਈ ਡਾਲਰ ਕਿੱਥੋਂ ਆਉਣਗੇ। ਪਰ ਈਰਾਨ ਦੇ ਨਾਲ ਜੇ ਲੜਾਈ ਲੱਗਦੀ ਆ ਉਹਦੇ ਬਾਰੇ ਕੋਈ ਸਵਾਲ ਨਹੀਂ ਪੁੱਛ ਰਿਹਾ ਵੀ ਇਹਦੇ ਜਿਹੜੇ ਡਾਲਰ ਆ ਉਹ ਕਿੱਥੋਂ ਆਉਣਗੇ। ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਬੀਤੇ ਦਿਨਾਂ ਦੇ ਵਿੱਚ ਟਵੀਟ ਵੀ ਕੀਤਾ, ਕਹਿੰਦੇ ਵੀ $2 ਟ੍ਰਿਲੀਅਨ ਜਿਹੜਾ ਆ ਉਹ ਅਸੀਂ ਅਮਰੀਕੀ ਫੌਜੀਆਂ ਦੇ ਉੱਤੇ ਜਿਹੜਾ ਅਮਰੀਕੀ ਪੂਰੀ ਮਿਲਟਰੀ ਆ ਉਸ ਦੇ ਉੱਤੇ ਲਾਇਆ ਆ, ਅਤੇ ਜਿਹੜੀਆਂ ਨਵੀਆਂ ਅਸੀਂ ਮਿਜ਼ਾਈਲਾਂ ਅਤੇ ਵੈਪਨ ਜਿਹੜੇ ਬਣਾਏ ਆ ਉਹ ਤੁਹਾਡੇ ਉੱਤੇ ਅਸੀਂ ਬੜੇ ਸੋਹਣੇ ਜਿਹੜੇ ਟੈਸਟ ਵੀ ਕਰਾਂਗੇ। ਸੋ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਉਹਨਾਂ ਨੇ ਉਹ ਕੀਤੀ ਆ। ਨਾਲ ਹੀ ਉਹਨਾਂ ਨੇ ਜਿਹੜਾ ਆ ਉਹ ਟਵਿੱਟਰ ਦੇ ਜ਼ਰੀਏ ਕਿਹਾ ਵੀ ਇਹ ਜਿਹੜੀਆਂ ਮੀਡੀਆ ਪੋਸਟਾਂ ਨੂੰ ਕਾਂਗਰਸ ਨੂੰ ਇਤਲਾਹ ਜਿਹੜੀ ਮੰਨੀ ਜਾਵੇ ਵੀ ਅਸੀਂ ਕਾਂਗਰਸ ਦੇ ਕੋਲ ਨਹੀਂ ਜਾਣਾ। ਬੇਸਿਕਲੀ ਇੰਪੀਚਡ ਹੋਏ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਾਂਗਰਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਅਸੀਂ ਇੱਕ ਹਿਸਾਬ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਇਤਲਾਹ ਨਹੀਂ ਕਰਾਂਗੇ ਜੇ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕਰਨਾ ਪਿਆ। ਮੀਡੀਆ ਪੋਸਟ ਨੂੰ ਹੀ ਜਿਹੜੀ ਇਸ ਦੀ ਇਤਲਾਹ ਜਿਹੜੀ ਕਾਂਗਰਸ ਵਾਲੇ ਉਹ ਮੰਨਣ। ਸੋ ਹਾਲਾਤ ਬੜੇ ਨਾਜ਼ੁਕ ਜਿਹੜੇ ਇਸ ਟਾਈਮ ਬਣੇ ਪਏ ਆ ਵੀ ਪਤਾ ਨਹੀਂ ਕਿਹੜੇ ਪਾਸਿਓਂ ਕੀ ਜਿਹੜਾ ਆ ਉਹ ਵਾਪਰ ਜਾਣਾ ਆ। ਅਤੇ ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੋਸਤ ਹੀ ਵੈਸੇ ਮੰਨੇ ਜਾਂਦੇ ਨੇ ਬੋਰਿਸ ਜੌਨਸਨ, ਉਹਨਾਂ ਨੇ ਵੀ ਕਿਹਾ ਵੀ ਜੇ ਰਾਸ਼ਟਰਪਤੀ ਟਰੰਪ ਇਸ ਤਰੀਕੇ ਨਾਲ ਉਹਨਾਂ ਦੀਆਂ ਕਲਚਰਲ ਸਾਈਟਸ ਦੇ ਉੱਤੇ ਉਹ ਹਮਲਾ ਕਰਦੇ ਆ ਅਤੇ ਉਹ ਕਿਤੇ ਨਾ ਕਿਤੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਆ ਉਹਨਾਂ ਦੀ ਜਿਹੜੀ ਉਲੰਘਣਾ ਹੋਵੇਗੀ। ਅਤੇ ਚੌਂਚ ਫੇਰਿਓ ਇਸ ਟਾਈਮ ਇਹੀ ਆਵਾਜ਼ ਜਿਹੜੀ ਉਹ ਆ ਰਹੀ ਹੈਗੀ ਆ। ਹੋਪਫੁਲੀ ਥੋੜ੍ਹਾ ਜਿਹੜਾ ਸ਼ਾਂਤਮਈ ਮਾਹੌਲ ਜਿਹੜਾ ਬਣੇ, ਪਰ ਘੱਟ ਚਾਂਸ ਨੇ ਹਰਜੋਤ ਸਿੰਘ ਜੀ। ਈਰਾਨ ਵਾਲਿਆਂ ਨੇ ਜਿਸ ਤਰੀਕੇ ਦੇ ਨਾਲ ਇਹ ਦਿਖਾਇਆ ਆ, ਲੱਖਾਂ ਹੀ ਲੋਕ ਉੱਥੇ ਜਿਹੜੇ ਉਹ ਇਕੱਠੇ ਹੋਏ ਆ ਅਤੇ ਉੱਥੇ ਉਹਨਾਂ ਨੇ ਜਿੱਦਾਂ ਦੀਆਂ ਉੱਥੇ ਗੱਲਾਂ ਕੀਤੀਆਂ ਅਤੇ ਜਿੱਦਾਂ ਦਾ ਉੱਥੇ ਉਹ ਮਾਹੌਲ ਬਣਿਆ ਆ, ਲੱਗਦਾ ਕੋਈ ਨਾ ਕੋਈ ਹਰਜੋਤ ਸਿੰਘ ਜੀ ਪੁੱਠਾ ਕਾਰਾ ਜਿਹੜਾ ਆ ਉਸ ਪਾਸੇ ਵੱਲ ਨੂੰ ਜਿਹੜੇ ਕਦਮ ਆ ਉਹ ਵੱਧ ਸਕਦੇ ਨੇ। ਹੁਣ ਇਹ ਨਹੀਂ ਪਤਾ ਵੀ ਸ਼ੁਰੂਆਤ ਜਿਹੜੀ ਉਹ ਕੌਣ ਕਰਦਾ ਆ। 3500 ਫੌਜੀ ਆਲਰੇਡੀ ਅਮਰੀਕਾ ਨੇ ਜਿਹੜੇ ਮਿਡਲ ਈਸਟ ਦੇ ਵਿੱਚ ਜਿਹੜੇ ਉਹ ਘੱਲ ਦਿੱਤੇ ਨੇ, ਅਤੇ ਇੱਦਾਂ ਲੱਗਦਾ ਆ ਵੀ ਹੌਲੀ ਹੌਲੀ ਉਹ ਆਂਕੜਾ ਉੱਥੇ ਵੱਧ ਸਕਦਾ ਆ ਜੇ ਥੋੜ੍ਹਾ ਬਹੁਤਾ ਵੀ ਹੋਰ ਉੱਤੇ ਥੱਲੇ ਨੂੰ ਜਿਹੜਾ ਕਹਿ ਲਓ ਵੀ ਕੰਮ ਬਣਦਾ ਆ। ਅਤੇ ਉੱਧਰ ਇਰਾਕ ਵਾਲਿਆਂ ਨੇ ਜਿੱਦਾਂ ਕਿਹਾ ਵੀ ਅਮਰੀਕੀ ਫੌਜੀ ਨੂੰ ਉੱਥੋਂ ਬਾਹਰ ਜਾਣ ਦੇ ਲਈ ਰੈਜ਼ੋਲੂਸ਼ਨ ਜਿਹੜਾ ਉਹ ਪਾ ਦਿੱਤਾ ਆ ਵੀ ਉਸ ਤੋਂ ਬਾਅਦ ਦੇ ਵਿੱਚ ਉੱਧਰ ਵੀ ਜਿਹੜਾ ਉਹ ਕੀ ਬਣਦਾ ਆ। 20 ਸਾਲ ਬਾਅਦ 2 ਦਹਾਕਿਆਂ ਬਾਅਦ ਹਰਜੋਤ ਸਿੰਘ ਜੀ ਇੱਦਾਂ ਦੀ ਜਿਹੜੀ ਇੱਕ ਜੰਗ ਵਰਗਾ ਜਿਹੜਾ ਕੋਈ ਮਾਹੌਲ ਕਿਤੇ ਨਾ ਕਿਤੇ ਜਿਹੜਾ ਉਹ ਆ ਜਾਂਦਾ ਆ। ਉੱਧਰ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰ ਰਹੇ ਨੇ ਡੈਮੋਕ੍ਰੇਟ ਪਾਰਟੀ ਵੱਲੋਂ ਐਲਿਜ਼ਾਬੈਥ ਵਾਰਨ ਨੇ ਕਿਹਾ ਆ ਵੀ ਕਹਿੰਦੇ ਵੀ ਲੋਕ ਜਿਹੜੇ ਹੁਣ ਕਈ ਜਾਣੇ ਇਹ ਸਵਾਲ ਪੁੱਛ ਰਹੇ ਨੇ ਵੀ ਕੀ ਵਾਕਿਆ ਹੀ ਇਸ ਮੌਕੇ ਦੇ ਉੱਤੇ ਇਹ ਜਿਹੜੀ ਸਟਰਾਈਕ ਆ ਡਰੋਨ ਸਟਰਾਈਕ ਆ ਉਹ ਕਰਨੀ ਚਾਹੀਦੀ ਸੀ, ਵੀ ਲੋਕ ਇਸ ਦੇ ਉੱਤੇ ਜਿਹੜੇ ਸਵਾਲ ਆ ਉਹ ਚੁੱਕ ਰਹੇ ਨੇ ਜੀ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਵੀ ਜੇ ਈਰਾਨ ਵਾਲਿਆਂ ਨੇ ਕੋਈ ਵੀ ਸ਼ਰਾਰਤ ਕੀਤੀ ਤੇ 52 ਲੋਕੇਸ਼ਨਸ ਜਿਹੜੀਆਂ ਆ ਉਹ ਅਸੀਂ ਜਿਹੜੀਆਂ ਆ ਇੱਕ ਤਰ੍ਹਾਂ ਨਾਲ ਆਇਡੈਂਟੀਫਾਈ ਕੀਤੀਆਂ, ਉੱਥੇ ਅਟੈਕ ਕਰਾਂਗੇ। ਦੂਸਰੇ ਪਾਸੇ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹ ਟਰਾਈ ਕਰ ਰਹੇ ਆ ਵੀ ਅਸੀਂ ਇੱਕ ਰੈਜ਼ੋਲੂਸ਼ਨ ਲੈ ਕੇ ਆਈਏ ਜਿਹਦੇ ਮੁਤਾਬਕ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਕੋਲ ਜਿਹੜੀ ਆ ਲੜਾਈ ਲਾਉਣ ਦੀ ਪਾਵਰ ਨਾ ਹੋਵੇ ਜਾਂ ਘੱਟ ਹੋਵੇ। ਬਾਰ ਪਾਵਰਸ ਰੈਜ਼ੋਲੂਸ਼ਨ ਟੂ ਲਿਮਿਟ ਦਾ ਪ੍ਰੈਜ਼ੀਡੈਂਟਸ ਮਿਲਟਰੀ ਐਕਸ਼ਨ ਜੀ। ਆਲਰੇਡੀ ਆਈ ਥਿੰਕ ਸੈਨੇਟ ਦੇ ਵਿੱਚ ਵੀ ਇੱਕ ਜਾਣੇ ਜਿਹੜੇ ਰੈਜ਼ੋਲੂਸ਼ਨ ਆ ਉਹ ਲਿਆਉਣ ਜਾ ਰਹੇ ਆ ਅਤੇ ਉਸ ਦੇ ਉੱਤੇ ਜਲਦ ਕਹਿੰਦੇ ਆ ਸ਼ਾਇਦ ਉਹ ਵੋਟ ਵੀ ਉਹ ਹੋ ਸਕਦੀ ਆ ਵੀ ਈਰਾਨ ਦੇ ਨਾਲ ਜਿਹੜਾ ਜੰਗ ਆ ਯੁੱਧ ਆ ਉਹ ਨਾ ਲੱਗੇ ਜੀ। ਸੋ ਕਹਿੰਦੇ ਵੀ ਪਹਿਲੀ ਵਾਰੀ ਜਿਹੜਾ ਵਾਰ ਰੈਜ਼ੋਲੂਸ਼ਨ ਪਾਸ ਹੋਇਆ ਸੀ ਜਿਹੜਾ ਲਿਮਿਟ ਕਰਨ ਦੇ ਲਈ ਪ੍ਰੈਜ਼ੀਡੈਂਟ ਦੀ ਪਾਵਰਸ ਨੂੰ, ਉਹ 1973 ਦੇ ਵਿੱਚ ਹੋਇਆ ਸੀ। ਅਤੇ ਹੈਰਾਨੀ ਦੀ ਗੱਲ ਇਹ ਆ ਵੀ ਸਾਰੇ ਹੀ ਜਿਹੜੇ ਲੀਡਰ ਹੈਗੇ, ਚਾਹੇ ਉਹ ਡੈਮੋਕ੍ਰੇਟਿਕ ਪਾਰਟੀ ਦੇ ਆ ਚਾਹੇ ਉਹ ਰਿਪਬਲਿਕਨ ਆ, ਉਹ ਕਹਿੰਦੇ ਇਹੀ ਆ ਵੀ ਜਿਹੜਾ ਸੁਲੇਮਾਨੀ ਨੂੰ ਮਾਰਨਾ ਚਾਹੀਦਾ ਸੀ ਪਰ ਜਿਸ ਤਰੀਕੇ ਨਾਲ ਮਾਰਿਆ ਗਿਆ ਆ ਵੀ ਉਹ ਤਰੀਕਾ ਠੀਕ ਨਹੀਂ ਸੀ ਜੀ। ਜੀ। ਅਤੇ ਉੱਧਰ ਜਿਹੜੇ ਈਰਾਨ ਦੇ ਵਿੱਚ ਕਹਿੰਦੇ ਵੀ ਜਦੋਂ ਇਸ ਦਾ ਉਹ ਕਰ ਰਹੇ ਸੀਗੇ ਲਾਸਟ ਜਿਹੜਾ ਫਿਊਨਰਲ ਪ੍ਰੋਸੈਸ਼ਨ ਜਿਹੜਾ ਇਸ ਦਾ ਚੱਲ ਰਿਹਾ ਸੀਗਾ ਸੁਲੇਮਾਨੀ ਦਾ, ਉੱਥੇ ਜਿਹੜਾ ਇੱਕ ਬੋਲ ਰਿਹਾ ਸੀ ਬੰਦਾ ਉਹਨਾਂ ਦੇ ਸਟੇਟ TV ਦੇ ਉੱਤੇ ਲਾਈਵ ਹੀ ਜਿਹੜਾ ਉਹ ਟੈਲੀਕਾਸਟ ਹੋ ਰਿਹਾ ਸੀ, ਉਹਨੇ ਉੱਥੇ ਇਹ ਗੱਲ ਵੀ ਜਿਹੜੀ ਆਖ ਦਿੱਤੀ ਵੀ 80 ਮਿਲੀਅਨ ਜਿਹੜੇ ਲੋਕ ਹੈਗੇ ਨੇ ਈਰਾਨ ਦੇ ਵਸਨੀਕ ਨੇ,
ਡਾਲਰ ਕਹਿੰਦੇ ਅਮਰੀਕੀ ਡਾਲਰ ਜਿਹੜਾ ਇੱਕ ਉਹ ਸਾਈਡ ਤੇ ਰੱਖਣ, ਤੇ ਜਿਹੜਾ ਵੀ ਕੋਈ ਰਾਸ਼ਟਰਪਤੀ ਟਰੰਪ ਦਾ ਇਸ ਦੇ ਜਿਹੜਾ ਸਿਰ ਲਿਆਊਗਾ ਉਸ ਨੂੰ ਉਸ ਦੇ ਬਦਲੇ ਜਿਹੜੇ ਆ 80 ਮਿਲੀਅਨ ਡਾਲਰ ਜਿਹੜੇ ਉਹ ਦਿੱਤੇ ਜਾਣਗੇ। ਇਹ ਵੀ ਕਹਿੰਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਜਿਹੜੇ ਸਿਟਿੰਗ ਅਮਰੀਕਨ ਪ੍ਰੈਜ਼ੀਡੈਂਟ ਆ ਉਸ ਦੇ ਸਿਰ ਦੇ ਉੱਤੇ ਜਿਹੜੀ ਇਸ ਤਰੀਕੇ ਦੀ ਬਾਉਂਟੀ ਵਾਲੀ ਚੀਜ਼ ਜਿਹੜੀ ਉਹ ਆਖ ਦਿੱਤੀ ਗਈ। ਇਹ ਕੋਈ ਅਧਿਕਾਰਤ ਤੌਰ ਦੇ ਉੱਤੇ ਬਾਉਂਟੀ ਨਹੀਂ, ਪਰ ਜਿਹੜਾ ਉੱਥੇ ਯੂਲੋਜੀ ਪੜ੍ਹ ਰਿਹਾ ਸੀ, ਬੋਲ ਰਿਹਾ ਸੀ, ਉਸ ਨੇ ਇਹ ਜਿਹੜੀ ਗੱਲ ਆ ਉਹ ਕਹਿ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਇਹ ਖਬਰ ਜੰਗਲ ਦੇ ਵਿੱਚ ਅੱਗ ਵਾਂਗੂ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਉਹ ਫੈਲ ਗਈ। ਸੋ ਪਤਾ ਨਹੀਂ ਕਿੱਦਾਂ ਦੇ ਜਿਹੜੇ ਹਾਲਾਤ ਅੱਗੇ ਬਣਨ ਵਾਲੇ ਆ, ਪਰ ਜਿੱਦਾਂ ਦੇ ਇਸ਼ਾਰੇ ਆ ਰਹੇ ਨੇ ਇਹ ਕੋਈ ਬਹੁਤੇ ਚੰਗੇ ਜਿਹੜੇ ਇਸ਼ਾਰੇ ਆ ਉਹ ਹੈ ਨਹੀਂ ਆ। ਹੁਣ ਕਲਚਰਲ ਸਾਈਟਸ ਦੇ ਉੱਤੇ ਹਮਲਾ ਕੌਣ ਕਰਦਾ ਸੀਗਾ, ਇਹ ਸਭ ਨੂੰ ਪਤਾ ਵੀ ਤਾਲਿਬਾਨਾਂ ਨੇ ਕਿੱਦਾਂ ਜਿਹੜਾ ਬੁੱਧੇ ਦੇ ਜਿਹੜੇ ਬੁੱਤ ਸੀਗੇ ਅਫਗਾਨਿਸਤਾਨ ਦੇ ਵਿੱਚ ਉਹਨਾਂ 'ਤੇ ਮੋਟਰ 'ਤੇ ਹਮਲੇ ਕਰਕੇ ਅਤੇ ਧਮਾਕੇ ਕਰਕੇ ਉਹ ਸਾਰੇ ਨਸ਼ਟ ਕਰ ਦਿੱਤੇ, ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਸਹਿਣਾ ਪਿਆ। ਅਤੇ ਹੁਣ ਰਾਸ਼ਟਰਪਤੀ ਟਰੰਪ ਜਿਹੜੇ ਈਰਾਨ ਦੇ ਉੱਤੇ ਇਸ ਤਰੀਕੇ ਦੇ ਨਾਲ 52 ਅਜਿਹੀਆਂ ਕਲਚਰਲ ਸਾਈਟਸ ਦੇ ਉੱਤੇ ਹਮਲੇ ਦੀ ਚੇਤਾਵਨੀ ਧਮਕੀ ਜਿਹੜੀ ਉਹ ਦੇ ਰਹੇ ਆ, ਉਹ ਕਿੱਥੋਂ ਤੱਕ ਜਿਹੜੀ ਉਹ ਜਾਇਜ਼ ਹੈਗੀ ਆ। ਬਹੁਤ ਸਾਰੇ ਲੋਕ ਇਹ ਵੀ ਜਿਹੜੇ ਆ ਹੁਣ ਸਵਾਲ ਚੁੱਕ ਰਹੇ ਨੇ। ਸੋ ਹਾਲ ਦੀ ਘੜੀ ਜਿਹੜੇ ਆ ਇੱਥੇ ਹਾਲਾਤ ਪੂਰੇ ਜਿਹੜੇ ਤਣਾਅਪੂਰਨ ਜਿਹੜੇ ਬਣੇ ਪਏ ਆ ਵੀ ਆਉਣ ਵਾਲੇ ਦਿਨਾਂ 'ਚ ਇੱਥੇ ਕੀ ਬਣਨਾ ਹੈ ਜੀ। ਸੋ ਇਸੇ ਤਰ੍ਹਾਂ ਕਹਿੰਦੇ ਇਰਾਨੀ ਮੂਲ ਦੇ ਜਿਹੜੇ ਲੋਕ ਹੈਗੇ, ਚਾਹੇ ਉਹ USA ਦੇ ਵਿੱਚ ਵੀ ਬੋਰਨ ਹੈਗੇ ਆ, ਉਹਨਾਂ ਨੂੰ ਜਦੋਂ ਉਹ ਕੈਨੇਡਾ ਤੋਂ US ਬਾਰਡਰ ਤੇ ਐਂਟਰ ਹੋ ਰਹੇ ਸੀ, ਉਹਨਾਂ ਦੀ ਜਿਹੜੀ ਪੁੱਛਗਿੱਛ ਆ ਉਹ ਬਹੁਤ ਜ਼ਿਆਦਾ ਕੀਤੀ ਗਈ। ਅਤੇ ਕਈ ਖਬਰਾਂ ਇਹ ਵੀ ਆਈਆਂ ਵੀ ਜਿਹੜੇ ਇਰਾਨੀਅਨ ਮੂਲ ਦੇ ਲੋਕ ਆ ਉਹਨਾਂ ਨੂੰ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਡਿਟੇਨ ਕੀਤਾ ਜਾ ਰਿਹਾ ਆ, ਜੋ ਕਿ ਬਾਅਦ ਦੇ ਵਿੱਚ ਜਿਹੜੀਆਂ ਝੂਠੀਆਂ ਸਾਬਤ ਹੋਈਆਂ। ਪਰ ਇਰਾਨੀਅਨ ਬੋਰਨ US ਸਿਟੀਜ਼ਨ ਅਤੇ ਜਿਹੜੇ ਰੈਜ਼ੀਡੈਂਸ ਹੈਗੇ ਗ੍ਰੀਨ ਕਾਰਡ ਹੋਲਡਰਸ, ਜਦੋਂ ਉਹ ਕੈਨੇਡਾ ਤੋਂ ਵਾਸ਼ਿੰਗਟਨ ਸਟੇਟ ਵਾਲੇ ਬਾਰਡਰ 'ਤੇ ਕ੍ਰੋਸ ਕਰਕੇ ਇਸ ਪਿਛਲੇ ਵੀਕਐਂਡ ਆ ਰਹੇ ਸੀ, ਅਤੇ ਸਾਰਿਆਂ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਪੁੱਛਗਿੱਛ ਬਹੁਤ ਡਿਟੇਲ ਦੇ ਵਿੱਚ ਕੀਤੀ ਗਈ ਆ। ਇਹਦੇ ਸੰਬੰਧ ਦੇ ਵਿੱਚ ਕਸਟਮ ਇਨਫੋਰਸਮੈਂਟ ਵਾਲੇ ਇਹ ਕਹਿੰਦੇ ਆ ਵੀ ਕਿਉਂਕਿ ਪੂਰਾ ਅਲਰਟ ਜਾਰੀ ਕੀਤਾ ਗਿਆ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਬੰਦਾ ਜਿਹੜਾ ਆ ਉਹ USA ਦੇ ਵਿੱਚ ਨਾ ਐਂਟਰ ਹੋ ਜਾਵੇ। ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ, ਇਸੇ ਦੇ ਉੱਤੇ ਹਿਜ਼ਬੁੱਲਾ ਵਾਲਿਆਂ ਦਾ ਵੀ ਇੱਕ ਜਿਹੜਾ ਬਿਆਨ ਆ ਉਹ ਜਿਹੜਾ ਸੁਣਨ ਨੂੰ ਮਿਲਿਆ ਆ। ਉਹ ਕਹਿੰਦੇ ਵੀ ਜਿਹੜਾ ਸਾਡਾ ਜਿਹੜਾ ਕਹਿ ਲਓ ਵੀ ਕਿਤੇ ਨਾ ਕਿਤੇ ਜਿਹੜਾ ਵੀ ਕਿਉਂਕਿ ਹਿਜ਼ਬੁੱਲਾ ਵੀ ਕਿਤੇ ਨਾ ਕਿਤੇ ਈਰਾਨ ਜਿਹੜਾ ਬੈਕਡ ਹੈਗਾ ਆ, ਉਹਨਾਂ ਨੇ ਆਖਿਆ ਵੀ ਸਾਡਾ ਗੁੱਸਾ ਕਿਸੇ ਅਮਰੀਕੀ ਜਿਹੜੇ ਨਾਗਰਿਕ ਉਹਨਾਂ ਦੇ ਨਾਲ ਨਹੀਂ, ਅਮਰੀਕੀ ਜਿਹੜੇ ਇਹਨਾਂ ਨੇ ਹਮਲਾ ਕੀਤਾ ਆ ਉਹਨਾਂ ਦੇ ਉੱਤੇ ਜਿਹੜਾ ਕਰਨਾ ਚਾਹੀਦਾ ਆ। ਉਹਨਾਂ ਨੇ ਇੱਦਾਂ ਦੀ ਵੀ ਗੱਲ ਆਖੀ ਵੀ ਜੇ ਕੁਛ ਅਜਿਹਾ ਕੋਈ ਉੱਧਰੋਂ ਕਰ ਰਿਹਾ ਆ ਅਤੇ ਉਹ ਅਮਰੀਕੀ ਨਾਗਰਿਕਾਂ ਨੂੰ ਉਸ ਦਾ ਨਿਸ਼ਾਨਾ ਜਿਹੜਾ ਉਹ ਨਾ ਬਣਾਉਣ। ਹੁਣ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਤਿਆਰੀ ਜਿਹੜੀ ਆ ਉਹ ਵੀ ਅੰਦਰ ਖਾਤੇ ਜਿਹੜੀ ਉਹ ਕਰੀ ਜਾ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਨਾਜ਼ੁਕ ਹਾਲਾਤ ਬਣ ਸਕਦੇ ਆ। ਹਿਜ਼ਬੁੱਲਾ ਨੂੰ ਜਿਹੜੇ ਇਰਾਨੀਅਨ ਜਿਹੜੇ ਗਾਰਡ ਹੈਗੇ ਆ, ਉਹ ਇਹਨਾਂ ਦੋਨੇ ਜਥੇਬੰਦੀਆਂ ਨੂੰ ਅਮਰੀਕਾ ਦੇ ਦੁਆਰਾ ਜਿਹੜਾ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤਾ ਹੋਇਆ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੰਪੀਚਮੈਂਟ ਨੂੰ ਲੈ ਕੇ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਜੌਨ ਬੋਲਟਨ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਹਿ ਚੁੱਕੇ ਐਡਵਾਈਜ਼ਰ, ਉਹਨਾਂ ਨੇ ਇਹ ਕਿਹਾ ਅਗਰ ਸੈਨੇਟ ਦੇ ਵਿੱਚ ਜਿਹੜੀ ਉਹਨਾਂ ਨੂੰ ਸਪੀਨਾ ਕੀਤਾ ਜਾਂਦਾ ਆ, ਪੁੱਛਿਆ ਜਾਂਦਾ ਆ, ਅਤੇ ਉਹ ਉਸ ਦੇ ਲਈ ਜਾਣ ਲਈ ਰੈਡੀ ਹੈਗੇ ਆ। ਸੋ ਜੌਨ ਬੋਲਟਨ ਇਹ ਕਹਿੰਦੇ ਆ ਵੀ ਸੈਨੇਟ ਦੇ ਟਰਾਇਲ ਦੇ ਵਿੱਚ ਉਹ ਟੈਸਟੀਫਾਈ ਕਰਨਗੇ, ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਜਿਹੜੀ ਯੂਕਰੇਨ ਨੂੰ ਜਿਹੜੀ ਹੈਗੀ ਆ ਲੈ ਕੇ ਹੈ। ਜੀ ਬਿਲਕੁਲ। ਸੋ ਇਹ ਹੁਣ ਅਚਨਚੇਤੇ ਜਿਹੜਾ ਅੱਜ ਇਹਨਾਂ ਦਾ ਇਹ ਜੌਨ ਬੋਲਟਨ ਦਾ ਬਿਆਨ ਆਇਆ ਆ ਇੰਪੀਚਮੈਂਟ ਪ੍ਰੋਸੀਡਿੰਗ ਵੀ, ਜੇ ਉਹਨਾਂ ਨੂੰ ਸੱਦਿਆ ਜਾਂਦਾ ਹੈ ਟੈਸਟੀਫਾਈ ਕਰਨ ਦੇ ਲਈ, ਬਿਆਨ ਜਾਂ ਸਵਾਲ ਜਵਾਬਾਂ ਦੇ ਲਈ, ਉਹ ਸੈਨੇਟ ਦੇ ਵਿੱਚ ਆਉਣ ਦੇ ਲਈ ਰਾਜੀ ਹੋ ਚੁੱਕੇ ਨੇ। ਹੁਣ ਲੱਗਦਾ ਵੀ ਜਿੱਦਾਂ ਉਹਨਾਂ ਨੂੰ ਇਹ ਲੱਗ ਰਿਹਾ ਹੋਊਗਾ ਹਰਜੋਤ ਸਿੰਘ ਜੀ ਵੀ ਚਲੋ ਜੰਗ ਦਾ ਮਾਹੌਲ ਬਣਿਆ, ਜਿਹੜੀ ਚੀਜ਼ ਉਹ ਚਾਹੁੰਦੇ ਆ ਸ਼ਾਇਦ ਉਹ ਹੋ ਜਾਵੇ, ਅਤੇ ਹੁਣ ਜਾ ਕੇ ਰਾਸ਼ਟਰਪਤੀ ਟਰੰਪ ਨੂੰ ਇਹਨਾਂ ਤੱਤੇ ਪਾਣੀਆਂ 'ਚੋਂ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਉਹ ਹੋਵੇਗੀ। ਉੱਧਰ ਜਿਹੜੇ ਲਿੰਡਸੀ ਗ੍ਰਾਹਮ ਨੇ, ਸੈਨੇਟਰ ਨੇ ਜਿਹੜੇ, ਉਹਨਾਂ ਨੇ ਜਿਹੜੇ ਆ ਉਹਨਾਂ ਨੂੰ ਚੇਤਾਵਨੀ ਦਿੱਤੀ ਆ, ਨੈਂਸੀ ਪਲੋਸੀ ਨੂੰ ਅਲਟੀਮੇਟਮ ਇੱਕ ਹਿਸਾਬ ਦੇ ਨਾਲ ਦੇ ਦਿੱਤਾ ਆ ਵੀ ਭਾਈ ਤੁਸੀਂ ਇੰਪੀਚਮੈਂਟ ਪ੍ਰੋਸੈਸ ਨੂੰ ਅੱਗੇ ਵਧਾਓ, ਇੰਪੀਚਮੈਂਟ ਆਰਟੀਕਲਸ ਜਿਹੜੇ ਆ ਉਹ ਸੈਨੇਟ ਦੇ ਵਿੱਚ ਭੇਜੋ ਤਾਂ ਜੋ ਇਸ ਦੇ ਉੱਤੇ ਜਿਹੜੀ ਵੋਟ ਆ ਉਹ ਹੋ ਸਕੇ। ਜੇ ਨਹੀਂ ਦਿੰਦੇ ਤਾਂ ਉਹ ਸੈਨੇਟ ਦੇ ਵਿੱਚ ਰੂਲ ਚੇਂਜ ਕਰਨ ਦੀ ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਵੀ ਤੁਹਾਨੂੰ ਪੂਰੇ ਇੰਪੀਚਮੈਂਟ ਪ੍ਰੋਸੈਸ ਦੇ ਵਿੱਚੋਂ ਹੀ ਉਹ ਕੱਢ ਦਿੱਤਾ ਜਾਊਗਾ। ਸਾਊਥ ਕੈਰੋਲੀਨਾ ਦੇ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਆ, ਉਹਨਾਂ ਨੇ ਜਿਹੜਾ ਇਹ ਹਾਊਸ ਸਪੀਕਰ ਨੈਂਸੀ ਪਲੋਸੀ ਨੂੰ ਇਸ ਤਰੀਕੇ ਨਾਲ ਚੇਤਾਵਨੀ ਦਿੱਤੀ ਆ।
ਜਿਹੜੇ ਇਜਲਾਸ ਆ ਸੈਨੇਟ ਦਾ ਜਿਹੜਾ ਉਹ ਸ਼ੁਰੂ ਜਿਹੜਾ ਹੋ ਚੁੱਕਾ। ਸੋ ਸਾਰੇ ਸੈਨੇਟਰਸ ਵਾਪਸ ਕੈਪੀਟਲ ਹਿੱਲ ਦੇ ਉੱਤੇ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਉਹ ਪਹੁੰਚ ਰਹੇ ਨੇ। ਸੋ ਇਹ ਇਰਾਨ ਨੂੰ ਲੈ ਕੇ ਅਤੇ ਨਾਲ ਹੁਣ ਇੰਪੀਚਮੈਂਟ ਨੂੰ ਲੈ ਕੇ ਦੋਨੋਂ ਪਾਸੇ ਜਿਹੜੀ ਕਾਫੀ ਗਤੀਵਿਧੀਆਂ ਜਿਹੜੀਆਂ ਉੱਧਰ ਵਧੀਆਂ ਹੋਈਆਂ ਆ। ਹਰਜੋਤ ਸਿੰਘ ਜੀ, ਇੱਕ ਜਿਹੜੀ ਬੜੀ ਦਿਲਚਸਪ ਜਿਹੜੀ ਖਬਰ ਨਾਲ ਦੇ ਨਾਲ ਇਹ ਹੈਗੀ ਆ, ਕਹਿੰਦੇ ਵੀ ਅਮਰੀਕਾ ਦੇ ਦੁਆਰਾ ਜਿਹੜਾ ਇਰਾਨ ਦੇ ਵਿੱਚ ਇਰਾਕ ਦੇ ਵਿੱਚ ਜਿਹੜਾ ਕਸਮ ਸੁਲੇਮਾਨੀ ਨੂੰ ਮਾਰਿਆ ਗਿਆ, ਇਰਾਨੀ ਜਿਹੜਾ ਉਹ ਵੱਡਾ ਇੱਕ ਦੂਜੇ ਨੰਬਰ ਦਾ ਜਿਹੜਾ ਲੀਡਰ ਸੀਗਾ, ਉਸ ਦੇ ਕਰਕੇ ਜਿਹੜਾ ਇਜ਼ਰਾਈਲੀ ਨੇਤਨਯਾਹੂ ਹੈਗਾ ਪ੍ਰਾਈਮ ਮਿਨਿਸਟਰ ਉਹਨਾਂ ਦਾ, ਉਸ ਦੀਆਂ ਮੁਸ਼ਕਿਲਾਂ ਥੋੜ੍ਹੀਆਂ ਘਟ ਗਈਆਂ ਨੇ। ਕਹਿੰਦੇ ਵੀ ਜਿਹੜਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਜਿੱਥੇ ਹੁਣ ਦੁਬਾਰਾ ਇੱਕ ਹੋਰ ਇਲੈਕਸ਼ਨ ਬਹੁਤ ਹੀ ਜਲਦ ਜਿਹੜੀ ਹੋਣ ਜਾ ਰਹੀ ਹੈ, ਕਿਉਂਕਿ ਪਿਛਲੀਆਂ ਜਿਹੜੀਆਂ 2-3 ਇਲੈਕਸ਼ਨ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਜਿਹੜੀ ਉਹ ਨਹੀਂ ਮਿਲ ਸਕੀ। ਉਸ ਦੇ ਵਿੱਚ ਕਹਿੰਦੇ ਵੀ ਉਸ ਨੂੰ ਇਹ ਰਿਲੀਫ ਮਿਲਿਆ, ਇੱਕ ਤਾਂ ਇਰਾਨ ਦੇ, ਕਿਉਂਕਿ ਉਹ ਕੱਟੜ ਜਿਹੜੇ ਦੁਸ਼ਮਣ ਨੇ, ਕੱਟੜ ਵਿਰੋਧੀ ਨੇ ਇਰਾਨ ਅਤੇ ਇਜ਼ਰਾਈਲ, ਵੀ ਇਰਾਨ ਦੇ ਉੱਤੇ ਹਮਲੇ ਦੇ ਨਾਲ ਉਸ ਨੂੰ ਥੋੜ੍ਹਾ ਉਹ ਬੂਸਟ ਮਿਲਿਆ ਆ। ਦੂਜੇ ਪਾਸੇ ਇਹ ਖਦਸ਼ੇ ਸੀਗੇ ਵੀ ਕਿਤੇ ਰਾਸ਼ਟਰਪਤੀ ਟਰੰਪ ਮਿਡਲ ਈਸਟ ਦੇ ਵਿੱਚੋਂ ਜਿਹੜੇ ਉਹ ਬਾਹਰ ਨਾ ਆ ਜਾਣ। ਇਹ ਹਮਲੇ ਤੋਂ ਬਾਅਦ ਦੇ ਵਿੱਚ 3500 ਫੌਜੀ ਹੋਰ ਘੱਲਤਾ ਅਤੇ ਇਹ ਤਣਾਅ ਮਾਹੌਲ ਕਰਕੇ ਜਿਹੜਾ ਉਹਨਾਂ ਨੂੰ ਇਹ ਵੀ ਹੋ ਗਿਆ ਵੀ ਹੁਣ ਇਹ US ਜਿਹੜਾ ਆ ਇਰਾਨ 'ਚੋਂ ਜਿਹੜਾ ਉਹ ਮਿਡਲ ਈਸਟ 'ਚੋਂ ਜਿਹੜਾ ਉਹ ਬਾਹਰ ਨਹੀਂ ਜਾਵੇਗਾ। ਅਤੇ ਤੀਜਾ ਜਿਹੜਾ ਉਹਨਾਂ ਦੀਆਂ ਕਰਪਸ਼ਨ ਦੀਆਂ ਇੰਡਾਈਟਮੈਂਟਸ ਜਿਹੜੀਆਂ ਹੈਗੀਆਂ, ਉਸ ਤੋਂ ਚਰਚਾ ਜਿਹੜੀ ਹਟ ਕੇ ਆ ਹੁਣ ਇਰਾਨ ਦੇ ਉੱਤੇ ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਦੀ ਪ੍ਰਾਇਮਰੀ ਜਿਹੜੀਆਂ ਚੋਣਾਂ ਸੀ ਉਸ ਦੇ ਵਿੱਚ ਤਾਂ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ। ਸੋ ਮੇਨ ਲੀਡਰ ਦੇ ਵਜੋਂ ਆਉਂਦੀਆਂ ਇਲੈਕਸ਼ਨ ਦੇ ਵਿੱਚ ਜਿਹੜੇ ਬੈਂਜਾਮਿਨ ਨੇਤਨਯਾਹੂ ਆ, ਉਹੀ ਜਿਹੜੇ ਉਸ ਪਾਰਟੀ ਨੂੰ ਜਿਹੜੀ ਉਹ ਲੀਡ ਕਰਨਗੇ। ਸੋ ਦੇਖਦੇ ਹਾਂ ਵੀ ਇਸ ਪੂਰੇ ਹਮਲੇ ਦਾ ਉਹ ਸਿਆਸੀ ਤੌਰ ਦੇ ਉੱਤੇ ਕਿੰਨਾ ਕੁ ਲਾਹਾ ਜਿਹੜਾ ਉਹ ਲੈ ਸਕਣਗੇ। ਪਰ ਇਹ ਆ ਵੀ ਥੋੜ੍ਹੇ ਜਿਹੀਆਂ ਜਿਹੜੀਆਂ ਮੁਸ਼ਕਿਲਾਂ ਆ ਉਹਨਾਂ ਦੀਆਂ ਇਸ ਹਮਲੇ ਦੇ ਕਰਕੇ ਘਟੀਆਂ ਨੇ। ਜੀ, ਇਸੇ ਤਰ੍ਹਾਂ ਇੰਪੀਚਮੈਂਟ ਨੂੰ ਲੈ ਕੇ ਜਿਹੜੇ ਹਾਊਸ ਸਪੀਕਰ ਰਹਿ ਚੁੱਕੇ ਹਾਊਸ ਸਪੀਕਰ ਨਿਊਟ ਗਿੰਗਰਿਚ ਆ, ਉਹਨਾਂ ਨੇ ਜਿਹੜੀ ਨੈਂਸੀ ਪਲੋਸੀ ਆ ਸਪੀਕਰ ਹਾਊਸ ਦੀ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕ੍ਰਿਟੀਸਾਈਜ਼ ਕੀਤਾ ਆ ਵੀ ਜਿਹੜਾ ਇੰਪੀਚਮੈਂਟ ਨੂੰ ਲੈ ਕੇ ਜਿਹੜਾ ਆ ਉਹ ਡਿਲੇ ਕਰ ਰਹੀ ਹੈਗੀ ਆ, ਅਤੇ ਜਿਹਦੇ ਨਾਲ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪੋਜੀਸ਼ਨ ਆ ਉਹ ਸਟਰੋਂਗ ਹੁੰਦੀ ਜਾਂਦੀ ਆ। ਸੋ ਇਹ ਵੀ ਦੱਸਦੀ ਜਾਈਏ, ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੂੰ 1998 ਦੇ ਵਿੱਚ ਜਿਹੜਾ ਇੰਪੀਚਮੈਂਟ ਕੀਤਾ ਗਿਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਨਿਊਟ ਗਿੰਗਰਿਚ ਆ ਉਹ ਸਪੀਕਰ ਸੀਗੇ। ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ, ਵੈਸੇ ਕਿਉਂਕਿ ਇਰਾਨ ਵਾਲੀਆਂ ਉਹਦੇ ਨਾਲ ਜੁੜੀਆਂ ਖਬਰਾਂ ਕੁਝ ਜ਼ਿਆਦਾ ਨੇ, ਸੋ ਇਸ ਲਈ ਉਸ ਦੇ ਉੱਤੇ ਇੱਕ ਅੱਧੀ ਜਿਹੜੀ ਖਬਰ ਹੋਰ ਹੈਗੀ ਉਹ ਵੀ ਦੱਸਦੇ ਜਾਈਏ। ਇਰਾਨ ਨੇ ਜਿਹੜਾ ਇਹ ਹੁਣ ਬਿਆਨ ਜਦ ਅਧਿਕਾਰਤ ਤੌਰ 'ਤੇ ਆਖ ਦਿੱਤਾ ਵੀ ਜਿਹੜੀ ਨਿਊਕਲੀਅਰ ਡੀਲ 2015 ਦੇ ਵਿੱਚ ਜਿਹੜੀ ਹੋਈ ਸੀ, ਉਸ ਨੂੰ ਉਹ ਹੁਣ ਬਿਲਕੁਲ ਵੀ ਨਹੀਂ ਮੰਨਣਗੇ ਅਤੇ ਉਹ ਜਿਹੜਾ ਮਿਜ਼ਾਈਲ ਆ ਜਾਂ ਨਿਊਕਲੀਅਰ ਬੰਬ ਆ ਜਾਂ ਨਿਊਕਲੀਅਰ ਕਿਸੇ ਵੀ ਤਰੀਕੇ ਦਾ ਹਥਿਆਰ ਆ ਉਹ ਬਣਾਉਣ ਵੱਲ ਆਪਣੇ ਕਦਮ ਜਿਹੜੇ ਉਹ ਚੁੱਕਣਗੇ। ਸੋ ਆਲਰੇਡੀ ਜਿਹੜੇ ਅਮਰੀਕਾ ਆ ਉਹਨਾਂ ਨੇ ਉਸ ਡੀਲ ਦੇ ਵਿੱਚੋਂ, ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਉਸ ਡੀਲ ਦੇ ਵਿੱਚੋਂ ਆਪਣੇ ਹੱਥ ਜਿਹੜੇ ਪਿੱਛੇ ਖਿੱਚ ਲਏ ਸੀ। ਇਰਾਨ ਬਾਰ-ਬਾਰ ਯੂਰਪੀਅਨ ਜਿਹੜੇ ਮੁਲਕਾਂ ਦੇ ਅੱਗੇ ਜਿਹੜਾ ਕਹਿ ਰਿਹਾ ਸੀਗਾ ਵੀ ਇਹਨਾਂ ਨੂੰ ਵਾਪਸ ਕਹੋ ਵੀ ਇਸ ਡੀਲ ਦੇ ਵਿੱਚ ਆਉਣ, ਪਰ ਅਮਰੀਕਾ ਨੇ ਜਿਹੜੀ ਉਹ ਨਹੀਂ ਜਿਹੜੀ ਇਹਨਾਂ ਦੀ ਮੰਨੀ। ਇਨਫੈਕਟ ਹੋਰ ਜਿਹੜੀਆਂ ਕਈ ਸੈਂਕਸ਼ਨਸ, ਰੋਕਾਂ ਜਿਹੜੀਆਂ ਇਹਨਾਂ ਦੇ ਉੱਤੇ ਲਾਈਆਂ, ਅਤੇ ਹੁਣ ਇਸ ਹਮਲੇ ਤੋਂ ਬਾਅਦ ਦੇ ਵਿੱਚ ਇਰਾਨ ਨੇ ਐਲਾਨ ਕਰ ਦਿੱਤਾ ਆ ਵੀ ਉਹ ਵੀ ਉਸ ਜਿਹੜੇ ਡੀਲ ਦੇ ਤਹਿਤ ਜਿਹੜੇ ਨਿਊਕਲੀਅਰ ਹਥਿਆਰ ਆ ਉਹ ਬਣਾਉਣ ਵੱਲ ਨੂੰ ਆਪਣੇ ਕਦਮ ਜਿਹੜਾ ਉਹ ਵਧਾ ਸਕਦਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਆਪਾਂ ਬਾਰ-ਬਾਰ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਇਸ ਦੇ ਕਰਕੇ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਜਿਹੜਾ ਉਹ ਬਣਦਾ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਉਹਨਾਂ ਦੀ ਲਿਸਟ ਵੱਲ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੁਲੀਅਨ ਕੈਸਟਰੋ ਆ ਉਹ ਜਿਹੜੀ ਆ ਆਪਣੀ ਜਿਹੜੀ ਨੋਮੀਨੇਸ਼ਨ ਆ ਇੱਕ ਤਰ੍ਹਾਂ ਦੇ ਨਾਲ ਉਸ ਦੇ ਬਾਰੇ ਉਹਨੂੰ ਫੋਲਡ ਕਰ ਚੁੱਕੇ ਆ, ਕੁਇਟ ਕਰ ਗਏ ਸੀ। ਅਤੇ ਹੁਣ ਉਹਨਾਂ ਨੇ ਜਿਹੜਾ ਐਲਿਜ਼ਾਬੈਥ ਵਾਰਨ ਆ ਮੈਸਾਚੂਸਟਸ ਤੋਂ ਸੈਨੇਟਰ, ਜਿਹੜੇ ਹੁਣ ਡੈਮੋਕ੍ਰੈਟਿਕ ਪਾਰਟੀ ਵੱਲੋਂ ਇੱਕ ਤਰ੍ਹਾਂ ਨਾਲ ਕੈਂਡੀਡੇਟ ਵੀ ਹੋ ਸਕਦੇ ਆ, 5-6 ਜਿਹੜੇ ਮੇਨ ਕੈਂਡੀਡੇਟ ਆ ਉਹਨਾਂ ਦੇ ਵਿੱਚੋਂ ਇੱਕ ਉਹ ਆ, ਉਹਨਾਂ ਨੂੰ ਜਿਹੜਾ ਆ ਹੁਲੀਅਨ ਕੈਸਟਰੋ ਨੇ ਜਿਹੜਾ ਆ ਇੰਡੋਰਸ ਕੀਤਾ ਆ। ਅਤੇ ਇਹ ਲਟੀਨੋ ਮੂਲ ਦੇ ਕੈਂਡੀਡੇਟ ਸੀਗੇ ਹੁਲੀਅਨ ਕੈਸਟਰੋ, ਅਤੇ ਹੁਣ ਉਹਨਾਂ ਨੇ ਐਲਿਜ਼ਾਬੈਥ ਵਾਰਨ ਦੀ ਜਿਹੜੇ ਆ ਉਹ ਕਹਿੰਦੇ ਆਪਾਂ ਸਪੋਰਟ ਕਰਾਂਗੇ। ਆਈ ਥਿੰਕ LA ਦੇ ਜਿਹੜੇ ਮੇਅਰ ਵੀ ਸ਼ਾਇਦ ਇਹ LA ਦੇ ਮੇਅਰ ਸੀਗੇ ਜਾਂ ਫਿਰ ਇਹ ਸੈਕਟਰੀ ਰਹਿ ਚੁੱਕੇ ਨੇ ਹਾਊਸਿੰਗ ਹੈਲਪਿੰਗ ਜਿਹੜੀ ਡਿਵੈਲਪਮੈਂਟ ਦੇ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ। ਜੀ, ਅਤੇ ਇੱਥੇ ਇੱਕ ਆਪਾਂ ਛੋਟੀ ਜਿਹੀ ਜਿਹੜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਜੋ ਕੁਛ ਅਮਰੀਕਾ 'ਚ ਵਰਲਡ ਦੇ ਵਿੱਚ ਚੱਲ ਰਿਹਾ ਆ
ਉਸ ਦੇ ਬਾਰੇ ਆਪਾਂ ਜਿਹੜੀਆਂ ਜਾਣਕਾਰੀ ਦੇਵਾਂਗੇ। ਸੁਣਦੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 BJ's Gear ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਆ, ਜਿਹੜੇ ਅਫਗਾਨਿਸਤਾਨ ਦੇ ਨੂੰ ਜਿਹੜੇ US ਇਨਵਾਏ ਹੈਗੇ ਜੌਨ ਬੈਸ, ਕਹਿੰਦੇ ਆ ਵੀ ਉਹ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਆ। ਇਸ ਮੌਕੇ ਜਿਹੜੇ ਤਾਲਿਬਾਨ ਦੇ ਨਾਲ, ਅਫਗਾਨੀ ਸਰਕਾਰ ਦੇ ਨਾਲ ਤੇ ਅਮਰੀਕੀ ਜਿਹੜੇ ਹੈਗੇ ਨੇ ਉੱਥੇ ਇਸ ਟਾਈਮ ਉਹ ਮਿਲ ਕੇ ਇੱਕ ਨਵੀਂ ਜਿਹੜੀ ਸ਼ਾਂਤੀ ਦੀ ਡੀਲ, ਨਿਊ ਪੀਸ ਡੀਲ ਜਿਹੜੀ ਉਹ ਬਣਾਉਣ ਦੀ ਕਗਾਰ ਦੇ ਉੱਤੇ ਹੈਗੇ ਨੇ। ਅਤੇ ਇਸ ਨੂੰ ਲੈ ਕੇ ਜਿਹੜਾ ਆ ਉਹ ਹੁਣ ਜਿਹੜੇ ਜੌਨ ਬਾਸ ਉੱਥੇ 2 ਸਾਲ ਰਹੇ ਨੇ ਕਾਬੁਲ ਦੇ ਵਿੱਚ, ਉਹ ਹੁਣ ਕਹਿੰਦੇ ਆ ਵੀ ਆਪਣੇ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ, ਅਹੁਦੇ ਤੋਂ ਜਾ ਰਹੇ ਆ। ਕਹਿੰਦੇ ਵੀ ਸਟ੍ਰੈਸ ਬਹੁਤ ਜ਼ਿਆਦਾ ਆ, ਇਸ ਕਰਕੇ ਕਹਿੰਦੇ ਆ ਵੀ ਇਸ ਨੂੰ ਲੈ ਕੇ ਉਹ ਜਾ ਰਹੇ ਨੇ। ਇਸ ਤੋਂ ਪਹਿਲਾਂ ਦੱਸ ਜੇ ਵੀ ਕੁਛ ਮਹੀਨੇ ਪਹਿਲਾਂ ਤਕਰੀਬਨ ਜਿਹੜੀ ਇੱਕ ਡੀਲ ਆ ਉਹ ਤੈਅ ਹੋ ਚੁੱਕੀ ਸੀ, ਜਿਸ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਤਾਲਿਬਾਨਾਂ ਨੂੰ ਆਖਿਆ ਸੀਗਾ ਵੀ ਉਹ ਇੱਥੇ ਅਮਰੀਕਾ ਦੇ ਵਿੱਚ ਆਓ ਅਤੇ ਇੱਥੇ ਆਪਾਂ ਸਾਈਨ ਕਰਦੇ ਹਾਂ। ਅਤੇ ਫਿਰ ਆਈ ਥਿੰਕ ਅੰਦਰੂਨੀ ਵਿਰੋਧ ਤੋਂ ਬਾਅਦ ਦੇ ਵਿੱਚ ਉਹ ਅੰਤਲੇ ਮੌਕੇ ਦੇ ਉੱਤੇ ਜਿਹੜਾ ਸਾਈਨ ਕਰਨ ਦਾ ਜਿਹੜਾ ਸੀਗਾ ਉਸ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਤਾਲਿਬਾਨਾਂ ਨੇ ਜਿਹੜੇ ਕਈ ਹਮਲੇ ਵੀ ਉੱਦਾਂ ਕੀਤੇ, ਜਿਸ ਦੇ ਵਿੱਚ ਅਮਰੀਕੀ ਵੀ ਜਿਹੜੇ ਕਈ ਉਹ ਮਾਰੇ ਗਏ ਸੀਗੇ। ਪਰ ਉਸ ਦੇ ਬਾਵਜੂਦ ਜਿਹੜੀ ਉਹਨਾਂ ਦੇ ਨਾਲ ਜਿਹੜੀ ਪੀਸ ਡੀਲ ਆ ਉਹ ਲਗਾਤਾਰ ਨੈਗੋਸ਼ੀਏਸ਼ਨ ਆ ਉਹ ਚੱਲਦੀ ਆ ਰਹੀ ਸੀਗੀ। ਸੋ ਹੁਣ ਉੱਥੋਂ ਦੇ ਜਿਹੜੇ ਮੇਨ ਅੰਬੈਸਡਰ ਨੇ ਜੌਨ ਬੈਸ ਜਿਹੜੇ ਆ ਉਹ ਹੁਣ ਅਸਤੀਫਾ ਦੇਣ ਜਾ ਰਹੇ ਆ। ਸੋ ਉਹਨਾਂ ਦੀ ਥਾਂ 'ਤੇ ਕੌਣ ਹੋਵੇਗਾ, ਅਜੇ ਇਹ ਸਟੇਟ ਡਿਪਾਰਟਮੈਂਟ ਦੇ ਦੁਆਰਾ ਕਿਸੇ ਤਰੀਕੇ ਦਾ ਇਸ ਦੇ ਉੱਤੇ ਟਿੱਪਣੀ ਆ ਉਹ ਨਹੀਂ ਕੀਤੀ ਗਈ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇੱਕ ਪਾਸੇ ਤਾਲਿਬਾਨੀ ਅਜੇ ਵੀ ਅਮਰੀਕੀਆਂ ਨੂੰ ਕਈ ਵਾਰੀ ਮਾਰੀ ਜਾ ਰਹੇ, ਉਹਨਾਂ ਦੇ ਨਾਲ ਜਿਹੜਾ ਉਹ ਸਮਝੌਤਾ ਦੀ ਕਗਾਰ ਦੇ ਉੱਤੇ ਆ, ਅਤੇ ਪਰ ਇਰਾਨੀਆਂ ਨੂੰ ਜਿਹੜਾ ਇਸ ਟਾਈਮ ਪੂਰੀਆਂ ਅੱਖਾਂ ਆ ਉਹ ਨਾਲ ਦੇ ਨਾਲ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ। ਸੋ ਇਸੇ ਤਰ੍ਹਾਂ ਰੌਨ ਬਿਲਸਨ ਜਿਹੜੇ ਰਿਟਾਇਰਡ ਕੈਰੀਅਰ ਅੰਬੈਸਡਰ ਆ, ਉਹ ਕਹਿੰਦੇ ਵੀ ਮਿਸਟਰ ਬਾਸ ਨੂੰ ਰਿਪਲੇਸ ਕਰਨਗੇ। ਈਵਨ ਦੋ ਮਿਸਟਰ ਬਾਸ ਜਿਹੜੇ ਅੰਬੈਸਡਰ ਸੀਗੇ, ਪਰ ਜਿਹੜੀ ਡੀਲ ਹੈਗੀ ਆ ਨੈਗੋਸ਼ੀਏਸ਼ਨ, ਉਹ ਜ਼ਾਲਮੀ ਖਾਲਿਦ ਦੇ ਜਿਹੜੇ ਹੈਗੇ ਆ ਰਹਿ ਚੁੱਕੇ ਅੰਬੈਸਡਰ ਅਤੇ ਜਿਹੜੀ ਅਫਗਾਨਿਸਤਾਨ ਦੀ ਜਿਹੜੀ ਹੈਗੀ ਆ ਸਰਕਾਰ, ਉਹਦੇ ਵਿੱਚ ਨਹੀਂ, ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨ ਆ ਉਹਨਾਂ ਦੇ ਵਿਚਕਾਰ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਸੀ, ਪਰ ਅੰਬੈਸਡਰ ਜ਼ਰੂਰ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਸੀ। ਪਰ ਇਹ ਜਿਹੜੇ US ਦੇ ਅੰਬੈਸਡਰ ਆ ਉਹ ਅਫਗਾਨਿਸਤਾਨ ਦੇ ਜਿਹੜੇ ਦੂਸਰੇ ਪਾਸੇ ਦੀ ਜਿਹੜੀ ਪਾਰਟੀ ਹੈਗੀ ਉਹਦੇ ਨਾਲ ਵਾਲੇ ਖੁਸ਼ ਨਹੀਂ ਸੀਗੇ। ਕਹਿੰਦੇ ਪਈ ਉਹ ਸੋਵੀਅਤ ਸਟਾਈਲ ਜਿਹੜੇ ਟੈਕਟਿਕਸ ਆ ਉਹਨਾਂ ਨੂੰ ਜਿਹੜਾ ਯੂਜ਼ ਕਰ ਰਹੇ ਸੀ, ਅਤੇ ਹਿਊਮਨ ਰਾਈਟਸ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਦੇ ਉੱਤੇ ਝੂਠੇ ਕੇਸ ਜਿਹੜੇ ਉਹ ਲਾ ਰਹੇ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਕੱਲ੍ਹ ਜਿਹੜਾ ਪੈਂਸਿਲਵੇਨੀਆ ਟਰਨਪਾਈਕ ਦੇ ਉੱਤੇ ਇੱਕ ਕਾਫੀ ਭਿਆਨਕ ਜਿਹੜਾ ਹਾਦਸਾ ਆ ਉਹ ਵਾਪਰਿਆ, ਜਿਸ ਦੇ ਵਿੱਚ 5 ਜਾਣਿਆਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਆ ਰਹੀ ਆ। ਮਲਟੀ ਕਾਰ ਟਰੱਕ ਜਿਹੜਾ ਇਹ ਐਕਸੀਡੈਂਟ ਹੋਇਆ, ਜਿਸ ਦੇ ਵਿੱਚ 5 ਲੋਕ ਮਾਰੇ ਗਏ ਨੇ ਅਤੇ 60 ਤੋਂ ਵੱਧ ਲੋਕ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਨੇ। ਇਸ ਦੇ ਵਿੱਚ ਪਹਿਲਾਂ 2 ਜਿਹੜੇ ਟਰੈਕਟਰ ਟ੍ਰੇਲਰ ਆ ਉਹ ਇੱਕ ਚਾਰਟਰ ਬੱਸ ਪੈਸੇਂਜਰ ਵਹੀਕਲ ਆ ਉਸ ਦੇ ਨਾਲ ਜਿਹੜੇ ਉਹ ਟਕਰਾ ਗਏ, ਜਿਸ ਦੇ ਵਿੱਚ 2 UPS ਦੇ ਜਿਹੜੇ ਡਰਾਈਵਰ, ਇੱਕ 9 ਸਾਲਾਂ ਦਾ ਜਿਹੜਾ ਬੱਚਾ ਆ ਇਸ ਦੇ ਵਿੱਚ ਮਾਰੇ ਜਿਹੜੇ ਉਹ ਗਏ ਨੇ। ਇਹ ਤਕਰੀਬਨ ਮਾਊਂਟ ਪਲੈਜ਼ੈਂਟ ਟਾਊਨਸ਼ਿਪ ਜਿਹੜਾ ਪੈਂਸਿਲਵੇਨੀਆ ਟਰਨਪਾਈਕ ਦੇ ਉੱਤੇ ਹੈਗਾ ਆ, ਵੈਸਟ ਬਾਉਂਡ ਲੇਨ ਦੇ ਉੱਤੇ, ਇੱਥੇ ਤਕਰੀਬਨ ਸਵੇਰੇ 3:30 ਵਜੇ ਇਹ ਘਟਨਾ ਜਿਹੜੀ ਉੱਥੇ ਵਾਪਰੀ ਆ। ਪਿਟਸਬਰਗ ਤੋਂ ਇਹ 30 ਮੀਲਜ਼ ਈਸਟ ਵਾਲੇ ਪਾਸੇ ਜਿਹੜਾ ਹੈਗਾ ਆ। ਉਸ ਤੋਂ ਬਾਅਦ ਦੇ ਵਿੱਚ ਟ੍ਰੈਫਿਕ ਜਿਹੜਾ ਪੂਰੀ ਤਰ੍ਹਾਂ ਉੱਥੇ ਉਹ ਰੁਕ ਗਿਆ। ਜਿਹੜੀਆਂ ਤਸਵੀਰਾਂ, ਵੀਡੀਓਜ਼ ਜਿਹੜੀਆਂ ਉੱਥੋਂ ਸਾਹਮਣੇ ਆਈਆਂ ਵੀ ਜਿਹੜਾ ਫੈਡੈਕਸ ਦਾ ਟਰੱਕ ਆ ਉਹ ਪੂਰੀ ਤਰ੍ਹਾਂ ਜਿਹੜਾ ਉੱਥੇ ਵਿੱਚ ਕੁਚਲਿਆ ਜਿਹੜਾ ਹੋਇਆ ਸੀਗਾ। ਸੈਮਈ ਜਿਹੜਾ ਸੀਗਾ ਉਹਦਾ ਜਿਹੜਾ ਪਿੱਛੇ ਟ੍ਰੇਲਰ ਸੀਗਾ ਉਹ ਉਸ ਦੇ ਵਿੱਚੋਂ ਸਮਾਨ ਜਿਹੜਾ ਪੂਰੀ ਤਰ੍ਹਾਂ ਬਾਹਰ ਆ ਉਹ ਡਿੱਗਾ ਹੋਇਆ ਸੀਗਾ। ਅਤੇ ਕਹਿੰਦੇ ਵੀ ਇਸ ਦੀ ਜਾਂਚ ਤਾਂ ਹੋ ਰਹੀ ਹੈ ਵੀ ਕੀ ਕਾਰਨ ਆ, ਪਰ ਕਹਿੰਦੇ ਵੀ ਹੋ ਸਕਦਾ ਵੀ ਮੌਸਮ ਇਸ ਦੇ ਵਿੱਚੋਂ ਇੱਕ ਕਾਰਨ ਰਿਹਾ ਹੋ ਸਕਦਾ ਹੋਵੇ, ਕਿਉਂਕਿ ਸਨੋ ਵੀ ਸੀਗੀ, ਮੀਂਹ ਵਗੈਰਾ, ਸਨੋ ਵਗੈਰਾ ਅਤੇ ਤਿਲਕਣ ਦਾ ਜਿਹੜਾ ਉਸ ਟਾਈਮ ਦੇ ਉੱਤੇ ਰੋਡ ਦੇ ਉੱਤੇ ਸੀਗੀ, ਜਿਸ ਕਰਕੇ ਇਹ ਹੋ ਗਿਆ ਹੋ ਸਕਦਾ। ਪਰ ਉਸ ਦੀ ਜਾਂਚ ਜਿਹੜੀ ਜਾਰੀ ਆ। ਪਰ 5 ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। 7 ਸਾਲ ਤੋਂ ਲੈ ਕੇ 67 ਸਾਲ ਦੀ ਉਮਰ ਦੇ ਦਰਮਿਆਨ ਜਿਹੜੇ ਲੋਕ ਆ ਫੱਟੜ ਆ ਉਹ ਦੱਸੇ ਜਾਂਦੇ ਨੇ। ਅਗਲੀ ਖਬਰ ਵੀ ਜਿਹੜੀ ਪੈਂਸਿਲਵੇਨੀਆ ਤੋਂ ਆ ਰਹੀ ਹੈ, ਕਹਿੰਦੇ ਪੈਂਸਿਲਵੇਨੀਆ ਦੇ ਇੱਕ ਵਾਲਮਾਰਟ ਦੇ ਸਟੋਰ ਦੇ ਵਿੱਚ ਕਿਸੇ ਨੇ ਜਿਹੜੇ ਬੈੱਡ ਬਗਸ ਹੁੰਦੇ ਆ ਉਹ ਛੱਡ ਦਿੱਤੇ। ਉਹ 2-3 ਜਿਹੜੇ ਬੰਦਿਆਂ ਦੀਆਂ ਚੇਂਜਿੰਗ ਰੂਮ ਹੁੰਦਾ ਹੈਗਾ, ਮੈਨਸ ਚੇਂਜਿੰਗ ਰੂਮ, ਉਹਦੇ ਵਿੱਚ ਜਾ ਕੇ ਉਹਨਾਂ ਨੇ ਕੁਛ ਕੁ ਜਿਹੜੀਆਂ ਪੈਂਟਾਂ ਆ ਜਾਂ ਕਮੀਜ਼ਾਂ ਆ ਉਹਨਾਂ ਦੇ ਵਿੱਚ ਉਹ ਬੈੱਡ ਬਗ ਪਾ ਦਿੱਤੇ।
ਤੇ ਕਹਿੰਦੇ ਵੀ ਬੈੱਡ ਬੱਗ ਇਦਾਂ ਦਾ ਜਿਹੜਾ ਹੈਗਾ ਆ, ਇਹ ਇਨਸੈਕਟ ਹੈਗਾ ਆ ਜਿਹਦੇ ਨਾਲ ਤੁਹਾਨੂੰ ਕੋਈ ਇਦਾਂ ਦੀ ਬਿਮਾਰੀ ਤਾਂ ਨਹੀਂ ਲੱਗਦੀ, ਪਰ ਈਚਿੰਗ ਬਹੁਤ ਜ਼ਿਆਦਾ ਹੁੰਦੀ ਆ। ਤੇ ਬੈੱਡ ਬੱਗ ਜਿਹੜੇ ਆ ਇਹ ਖੂਨ ਚੂਸਣ ਵਾਲੇ ਜਿਹੜੇ ਹੈਗੇ ਆ ਇਨਸੈਕਟ ਹੈਗੇ ਆ। ਤੇ ਪਰ ਜੇ ਇਹਨਾਂ ਨੂੰ ਕਹਿੰਦੇ ਕਿਤੇ ਫੈਲੇ ਹੋਣ, ਇਹਨਾਂ ਨੂੰ ਮਾਰਨਾ ਹੋਵੇ ਤੇ ਬੜਾ ਮਹਿੰਗਾ ਪੈਂਦਾ ਆ। $200 ਤੋਂ ਲੈ ਕੇ $1500 ਪਰ ਰੂਮ ਜਿਹੜਾ ਇਹ ਤੁਹਾਡੀ ਕਾਸਟ ਇਹਦੇ 'ਤੇ ਲੱਗ ਸਕਦੀ ਹੈਗੀ ਆ। ਸੋ ਸਟੇਟ ਪੁਲਿਸ ਜਿਹੜੀ ਆ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਆ ਵੀ ਕਿਸ ਨੇ ਵਾਲਮਾਰਟ ਸਟੋਰ ਦੇ ਵਿੱਚ ਜਾ ਕੇ ਜਿਹੜੇ ਬੈੱਡ ਬੱਗ ਆ ਉਹ ਛੱਡੇ ਹੈਗੇ ਆ। ਜੀ ਜਿਹੜੇ ਡਿਫੈਂਸ ਸੈਕਟਰੀ ਮਾਰਕ ਐਸਪਰ ਆ, ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਐਰਿਕ ਚਿਊਨਿੰਗ ਜਿਹੜੇ ਆ ਉਹ ਹੁਣ ਅਸਤੀਫਾ ਆਪਣੇ ਅਹੁਦੇ ਤੋਂ ਉਹ ਦੇਣ ਜਾ ਰਹੇ ਹੈਗੇ ਆ। ਕਾਫੀ ਜਿਹੜੇ ਹਾਈ ਪ੍ਰੋਫਾਈਲ ਸਿਵਿਲੀਅਨ ਜਿਹੜੇ ਇਸ ਕੈਬਨਿਟ ਦੇ ਨਾਲ ਜਿਹੜੇ ਜੁੜੇ ਹੋਏ ਆ ਉਹ ਛੱਡ ਰਹੇ ਨੇ। ਉਹਨਾਂ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਇਹਨਾਂ ਦੀ ਥਾਂ 'ਤੇ ਆਏ, ਕਈ ਜਿਹੜੇ ਉਹ ਜਾਂਦੇ ਲੱਗਦੇ ਨੇ, ਪਰ ਇਸ ਵਾਰੀ ਕੁਛ ਜ਼ਿਆਦਾ ਜਿਹੜਾ ਇੱਦਾਂ ਦੇਖਣ ਨੂੰ ਮਿਲ ਰਿਹਾ ਆ। ਇਹ ਵੀ ਜਿਹੜਾ ਜ਼ਿਕਰਯੋਗ ਗੱਲ ਹੁੰਦਾ ਵੀ ਜਿਹੜੇ ਵੀ ਚੀਫ ਆਫ ਸਟਾਫ ਜਾਂ ਜਿਹੜੇ ਵੀ ਆ ਜਿਹੜਾ ਮੇਨ ਬੰਦਾ ਹੁੰਦਾ ਆ ਕੈਬਨਿਟ ਦਾ ਹੁੰਦਾ ਆ, ਉਸ ਦੇ ਨਾਲ ਤਾਲਮੇਲ ਬਣਾ ਕੇ ਹੀ ਉਹਨਾਂ ਨੂੰ ਜਿਹੜਾ ਕੰਮ ਕਰਨਾ ਪੈਂਦਾ। ਜਦੋਂ ਤਾਲਮੇਲ ਨਹੀਂ ਰਹਿੰਦਾ ਜਾਂ ਉਹਨਾਂ ਨੂੰ ਲੱਗਦਾ ਵੀ ਉਹ ਵਧੀਆ ਜੋਬ ਨਹੀਂ ਕਰ ਸਕਦੇ, ਫਿਰ ਉਹ ਉਹਨਾਂ ਜਿਹੜੇ ਆਪਣੇ ਅਹੁਦਿਆਂ ਨੂੰ ਤਿਆਗ ਜਾਂਦੇ ਨੇ। ਕਹਿੰਦੇ ਉਹਨਾਂ ਦੀ ਥਾਂ 'ਤੇ ਜੈਨ ਸਟੂਅਰਟ ਜਿਹੜੇ ਆ ਇੱਕ ਹਾਊਸ ਆਰਮਡ ਸਰਵਿਸ ਕਮੇਟੀ ਦੇ ਟੌਪ ਸਟਾਫਰ ਹੈਗੇ ਨੇ, ਰਿਪਬਲਿਕਨ ਸਟਾਫਰ ਨੇ, ਉਹ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਉਹ ਹੁਣ ਆਉਣਗੇ ਅਤੇ ਉਹ ਇੱਕ ਟਾਈਮ ਦੇ ਉੱਤੇ ਜੁਆਇੰਟ ਚੀਫ ਦੇ ਜਿਹੜੇ ਆ ਉਹ ਮੇਨ ਐਡਵਾਈਜ਼ਰ ਦੇ ਵਜੋਂ ਵੀ ਭੂਮਿਕਾ ਨਿਭਾ ਚੁੱਕੇ ਨੇ। ਅਗਲੀ ਖਬਰ ਜਿਹੜੀ ਆ ਉਹ ਨਿਊਯਾਰਕ ਦੇ ਵਿੱਚ ਆ ਰਹੀ ਆ। ਨਿਊਯਾਰਕ ਦੇ ਵਿੱਚ ਪਿਛਲੇ ਦਿਨ ਜਿਹੜਾ ਆ 25,000 ਲੋਕਾਂ ਨੇ ਇੱਕ ਨਿਊਯਾਰਕ ਦੀਆਂ ਜਿਹੜੀਆਂ ਸਟਰੀਟਸ ਹੈਗੀਆਂ ਉਹਨਾਂ ਦੇ ਉੱਤੇ ਮਾਰਚ ਕੀਤਾ, ਨੋ ਹੇਟ ਨੋ ਫੀਅਰ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਸਿਨਾਗੋਗ ਜਿਹੜਾ ਆ ਉਹਦੇ ਉੱਤੇ ਅਟੈਕ ਕੀਤਾ ਗਿਆ ਸੀ। ਉਹਨੂੰ ਲੈ ਕੇ ਜਿਹੜੇ ਆ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉੱਥੇ ਇਕੱਠੇ ਹੋਏ, ਜਿਨ੍ਹਾਂ ਨੇ ਇਹ ਕਿਹਾ ਆ ਵੀ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੇਟ ਦੀ ਨੂੰ ਥਾਂ ਹੈ ਨਹੀਂ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਆ ਉਹ ਵੀ ਇਸ ਜਿਹੜੀ ਹੈਗੀ ਆ ਪਰੇਡ ਆ ਉਹਦੇ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਨੇ $45 ਮਿਲੀਅਨ ਕਹਿੰਦੇ ਵੀ ਐਡੀਸ਼ਨਲ ਜਿਹੜੀ ਸਟੇਟ ਫੰਡਿੰਗ ਮੈਂ ਦੇਣ ਜਾ ਰਿਹਾ, ਖਾਸ ਕਰਕੇ ਜਿਹੜੇ ਹਾਊਸ ਆਫ ਵਰਸ਼ਿਪਸ ਹੈਗੇ ਆ, ਕੋਈ ਵੀ ਧਾਰਮਿਕ ਜਗ੍ਹਾ ਹੈਗੀ ਆ, ਉਹਨਾਂ ਨੂੰ, ਸਕੂਲਾਂ ਨੂੰ ਅਤੇ ਹੋਰ ਰਿਲੀਜੀਅਸ ਇੰਸਟੀਟਿਊਸ਼ਨ ਨੂੰ ਸਿਕਿਉਰਿਟੀ ਦੇਣ ਦੇ ਲਈ $45 ਮਿਲੀਅਨ ਜਿਹੜੀ ਆ ਨਿਊਯਾਰਕ ਦੀ ਸਟੇਟ ਹੋਰ ਦੇਵੇਗੀ। ਪਿਛਲੇ ਦਿਨਾਂ ਦੇ ਵਿੱਚ ਇੱਕ ਰੱਬੀ ਦੇ ਜਿਹੜਾ ਰਾਬਾਈ ਆ ਉਹਦੇ ਘਰ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਚਾਕੂ ਲੈ ਕੇ ਵੜ ਗਿਆ ਸੀ। ਇਸੇ ਤਰ੍ਹਾਂ ਇੱਕ ਜਿਹੜੀ ਸਿਨਾਗੋਗ ਆ ਉਹਦੇ ਉੱਤੇ ਅਟੈਕ ਕੀਤਾ ਗਿਆ ਸੀ। ਇਹਦੇ ਸੰਬੰਧ ਦੇ ਵਿੱਚ ਜਿਹੜੀ ਆ ਇੱਕ ਰਿਲੀਜੀਅਸ ਆਰਗੇਨਾਈਜੇਸ਼ਨ ਜਿਹੜੀ ਆ ਉਸ ਦੇ ਹੈੱਡ ਨੇ ਇਹ ਕਿਹਾ ਆ ਵੀ ਜਿਹੜਾ ਜੇ ਕਿਸੇ ਵੀ ਇੱਕ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਅਟੈਕ ਹੁੰਦਾ, ਇਹਦਾ ਮਤਲਬ ਸਾਰੇ ਹੀ ਧਾਰਮਿਕ ਸਥਾਨ ਜਿਹੜੇ ਆ ਉਹਨਾਂ ਦੇ ਉੱਤੇ ਅਟੈਕ ਹੈਗਾ ਆ। ਇਹ ਇਸਮਾਈਲ ਕੋਲੈਡੀਓ ਜਿਹੜੇ ਬਿਸ਼ਪ ਹੈਗੇ ਆ ਪੈਂਟੀਕੋਸਟਲ ਚਰਚ ਆਫ ਜੀਸਸ ਕ੍ਰਾਈਸਟ ਬਰੁਕਲਿਨ ਦੇ ਵਿੱਚ, ਉਹਨਾਂ ਨੇ ਇਸ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਸੀ ਉਹਦੇ ਸੰਬੰਧ ਜਦੋਂ ਉਹ ਭਾਸ਼ਣ ਦੇ ਰਹੇ ਸੀ, ਉਹਨਾਂ ਨੇ ਇਹ ਕਿਹਾ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਲਸ ਦੇ ਵਿੱਚ ਇੱਕ ਸ਼ੂਟਿੰਗ ਦੇ ਦੌਰਾਨ ਇੱਕ ਸਾਲ ਦਾ ਬੱਚਾ ਅਤੇ ਇੱਕ 20 ਸਾਲਾਂ ਦਾ ਇੱਕ ਸਾਲ ਦਾ ਬੱਚਾ ਜਿਹੜਾ ਮਾਰਿਆ ਗਿਆ ਅਤੇ 20 ਸਾਲਾਂ ਦਾ ਕਾਲਜ ਸਟੂਡੈਂਟ ਆ ਉਹ ਇਸ ਦੇ ਵਿੱਚ ਫੱਟੜ ਹੋ ਗਿਆ। ਡੈਲਸ ਪੁਲਿਸ ਚੀਫ ਇਸ ਜਿਹੜੀ ਗੋਲੀਬਾਰੀ ਤੋਂ ਬਾਅਦ ਦੇ ਵਿੱਚ ਕਾਫੀ ਗੁੱਸੇ ਦੇ ਵਿੱਚ ਅਤੇ ਨਿਰਾਸ਼ਤਾ ਦੇ ਨਾਲ ਜਿਹੜੇ ਉਹ ਨਿਊਜ਼ ਕਾਨਫਰੰਸ ਕਰ ਰਹੇ ਸੀ। ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਇਸ ਸਿਟੀ ਦੇ ਵਿੱਚ ਹੁਣ ਰੁਕਣੀਆਂ ਚਾਹੀਦੀਆਂ ਆ। ਕਾਫੀ ਗੁੱਸੇ ਦੇ ਵਿੱਚ ਵੀ ਉਹ ਨਜ਼ਰ ਆਏ। ਡੈਲਸ ਪੁਲਿਸ ਚੀਫ ਰੈਨੀ ਹਾਲ ਨੇ ਇੱਦਾਂ ਜਿਹੜਾ ਉਹ ਬਿਆਨ ਦਿੱਤਾ। ਕਹਿੰਦੇ ਵੀ ਇੱਕ ਕਮਰੇ ਦੇ ਦੌਰਾਨ ਬੈੱਡਰੂਮ ਵਿੰਡੋ ਦੇ ਥਰੂ ਕਿਸੇ ਨੇ ਜਿਹੜੀ ਆ ਆਪਣੇ ਰਾਈਫਲ ਦੇ ਨਾਲ ਗੋਲੀ ਜਿਹੜੀ ਉਹ ਚਲਾ ਦਿੱਤੀ, ਜਿਸ ਦੇ ਵਿੱਚ 1 ਸਾਲ ਦਾ ਬੱਚਾ, ਜਿਸ ਦਾ ਕਹਿੰਦੇ ਵੀ ਦੂਜਾ ਜਨਮ ਦਿਨ 24 ਜਨਵਰੀ ਨੂੰ ਜਿਹੜਾ ਆਉਣਾ ਸੀ, ਉਹ ਉਸ ਦੇ ਵਿੱਚ ਮਾਰਿਆ ਗਿਆ। ਪੈਰਾਮੈਡਿਕਸ ਜਿਹੜੇ ਉੱਥੇ ਪਹੁੰਚੇ ਪਰ ਉਸ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ, ਪਰ ਉਸ ਨੂੰ ਜਿਹੜਾ ਉਹ ਬਚਾ ਨਾ ਸਕੇ। ਇਹ ਸੈਂਸਲੈਸ ਗਨ ਵਾਇਲੈਂਸ ਬਾਰ-ਬਾਰ ਰਹਿ ਕੇ ਕਈ ਥਾਵਾਂ ਦੇ ਉੱਤੇ ਇਹ ਹੁੰਦੀ ਜਾ ਰਹੀ ਆ। ਬੜੀ ਛੋਟੀ ਉਮਰ ਦਾ ਜਿਹੜਾ ਬੱਚਾ ਆ ਇਸ ਗਨ ਵਾਇਲੈਂਸ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਜੀ ਅਗਲੀ ਖਬਰ ਜਿਹੜੀ ਆਸਟ੍ਰੇਲੀਆ ਵੱਲ ਤੁਹਾਨੂੰ ਲੈ ਚੱਲੀ। ਆਸਟ੍ਰੇਲੀਆ ਦੇ ਵਿੱਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਲਗਾਤਾਰ ਜਾਰੀ ਹੈਗੀ ਆ। ਆਸਟ੍ਰੇਲੀਆ ਦੇ ਵਿੱਚ 146 ਅੱਗਾਂ ਜਿਹੜੀਆਂ ਆ ਪੂਰੇ ਜਿਹੜੇ ਮੁਲਕ ਦੇ ਵਿੱਚ ਲੱਗੇ ਹੋਈਆਂ
ਤੇ 65 ਜਿਹੜੀਆਂ ਅੱਗਾਂ ਆ ਉਹ ਅਨਕੰਟੇਨਡ ਹੈਗੀਆਂ ਆ, ਉਹਨਾਂ ਤੇ ਜਿਹੜਾ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਕੀਤਾ ਜਾ ਸਕਿਆ ਹਜੇ ਤੱਕ। NSW ਜਿਹੜਾ ਰੂਰਲ ਫਾਇਰ ਸਰਵਿਸਿਜ਼ ਆ, ਇਹ ਉਹਨਾਂ ਦੇ ਮੁਤਾਬਕ 2700 ਦੇ ਕਰੀਬ ਫਾਇਰ ਫਾਈਟਰ ਉੱਥੇ ਜਿਹੜੇ ਫਾਈਟ ਕਰ ਰਹੇ ਆ। USA ਤੋਂ ਵੀ ਹੁਣ ਜਿਹੜੇ ਫਾਇਰ ਫਾਈਟਰਸ ਗਏ ਹੈਗੇ ਆ। ਸਭ ਤੋਂ ਵੱਧ ਨੁਕਸਾਨ ਜਿਹੜਾ ਆ ਉਹ ਜਾਨਵਰਾਂ ਦਾ ਹੋਇਆ, ਕਹਿੰਦੇ 500 ਮਿਲੀਅਨ ਐਲੀਮੈਂਟਸ ਜਿਹੜੇ ਆ ਉਹ ਮਰ ਗਏ ਹੈਗੇ ਇਹਨਾਂ ਅੱਗਾਂ ਦੇ ਵਿੱਚ, ਜਿਹਦੇ ਵਿੱਚ ਮੇਨਲੀ ਜਿਹੜੇ ਕੋਆਲਾਸ ਤੇ ਕੰਗਰੂਜ਼ ਹੈਗੇ ਆ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਕੰਗਰੂਜ਼ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੁੰਦੇ ਆ, ਤੇ ਉਹਨਾਂ ਦਾ ਨੁਕਸਾਨ ਜਿਹੜਾ ਕਿਉਂਕਿ ਜੰਗਲਾਂ 'ਚ ਰਹਿੰਦੇ ਸੀ ਤੇ ਅੱਗ ਲੱਗਣ ਦੇ ਨਾਲ ਬਹੁਤ ਜ਼ਿਆਦਾ ਹੋਇਆ। ਜੀ, ਤੇ ਦੱਸ ਰਹੇ ਨੇ ਵੀ ਇੱਥੇ ਹਾਲ ਦੀ ਘੜੀ ਜਿਹੜੇ ਫਾਇਰ ਫਾਈਟਰਸ ਆ ਉਹ ਆਪਣੇ ਕੰਮਕਾਰ ਛੱਡ ਕੇ ਜਿਹੜੇ ਸਿਵਲ ਤੌਰ ਦੇ ਉੱਤੇ ਵੀ ਸਿਵਿਲੀਅਨਸ ਵੀ ਆ ਜਿਹੜੀ ਮਦਦ ਆ ਉਹ ਕਰ ਰਹੇ ਨੇ। ਕਈ ਹਫ਼ਤਿਆਂ ਤੋਂ ਕੰਮਾਂ ਕਾਰਾਂ 'ਤੇ ਜਿਹੜੇ ਉਹ ਨਹੀਂ ਗਏ। ਪਿਛਲੇ ਕਿੰਨੇ ਹਫ਼ਤਿਆਂ ਤੋਂ ਲਗਾਤਾਰ ਅੱਗਾਂ ਨੂੰ ਬੁਝਾਉਣ ਦਾ ਜਿਹੜਾ ਸਿਲਸਿਲਾ ਜਾਰੀ ਆ, ਪਰ ਕਹਿੰਦੇ ਵੀ ਆਉਣ ਵਾਲੇ ਕਈ ਮਹੀਨਿਆਂ ਤੱਕ ਇਹ ਅੱਗਾਂ ਕਹਿੰਦੇ ਸ਼ਾਇਦ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਅੱਗਾਂ ਇੰਨੀਆਂ ਕੁ ਭਿਆਨਕ ਜਿਹੜੀਆਂ ਉੱਥੇ ਉਹ ਹੈਗੀਆਂ ਆ ਵੀ ਉਹਨਾਂ ਦੇ ਉੱਤੇ ਕਾਬੂ ਪਾਉਣਾ ਕਾਫੀ ਜ਼ਿਆਦਾ ਜਿਹੜਾ ਮੁਸ਼ਕਿਲ ਆ ਉਹ ਹੋਇਆ ਪਿਆ ਆ। ਕੈਨੇਡਾ ਤੋਂ ਕਈ ਜਿਹੜੇ ਫਾਇਰ ਫਾਈਟਰਸ ਆ ਗਏ ਆ, ਕੈਲੀਫੋਰਨੀਆ ਤੋਂ ਕੁਝ ਫਾਇਰ ਫਾਈਟਰਸ ਜਿਹੜੇ ਉਹ ਜਾ ਰਹੇ ਨੇ, ਅਤੇ ਅੱਗੇ ਅਜੇ ਹਾਲ ਦੀ ਘੜੀ ਜਿਹੜਾ ਫੈਡਰਲ ਤੌਰ ਦੇ ਉੱਤੇ ਰੋਕ ਹੈਗੀ ਆ, ਕਹਿੰਦੇ ਵੀ ਜੇ ਉਹ ਫੈਡਰਲ ਰੋਕ ਹਟਾਈ ਜਾਂਦੀ ਆ ਤਾਂ ਫਿਰ ਹੋਰ ਵੀ ਜ਼ਿਆਦਾ ਫਾਇਰ ਫਾਈਟਰ ਜਿਹੜੇ ਆ ਅਮਰੀਕਾ ਤੋਂ ਜਿਹੜੇ ਉੱਥੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਜਾ ਸਕਦੇ ਨੇ। ਸੋ ਕਾਫੀ ਜ਼ਿਆਦਾ ਨਾਜ਼ੁਕ ਜਿਹੜੇ ਹਾਲਾਤ ਆ ਉਹ ਬਣੇ ਪਏ ਨੇ। ਤਰ੍ਹਾਂ ਦੀ ਜਿਹੜੀ ਫੰਡ ਰੇਜ਼ਿੰਗ ਹੋਰ ਕਈ ਕੁਛ ਜਿਹੜਾ ਇਹਨਾਂ ਦੇ ਲਈ ਹਾਲ ਦੀ ਘੜੀ ਆਸਟ੍ਰੇਲੀਅਨ ਜਿਹੜੇ ਬੁਸ਼ ਫਾਇਰਸ ਆ ਉਹਨਾਂ ਤੋਂ ਨਿਜਾਤ ਪਾਉਣ ਦੇ ਲਈ ਜਿਹੜੀਆਂ ਉਹ ਚੱਲ ਰਹੀਆਂ ਨੇ। ਪਰ ਪਹਿਲਾਂ ਇੱਕ ਵਾਰੀ ਅੱਗ ਕਾਬੂ ਆਵੇ, ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀਆਂ ਇਹਨਾਂ ਚੀਜ਼ਾਂ ਦਾ ਜਿਹੜਾ ਕਹਿ ਲਓ ਵੀ ਓਵਰਆਲ ਠੀਕ ਜਿਹੜਾ ਕਰਨ ਵੱਲ ਨੂੰ ਕਦਮ ਜਿਹੜੇ ਉਹ ਚੱਕੇ ਜਾ ਸਕਦੇ ਨੇ। ਪਰ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਉੱਥੇ ਨੁਕਸਾਨ ਹੋਇਆ ਆ ਜੰਗਲਾਤ ਦਾ ਅਤੇ ਜਿਹੜੇ ਜੀਵਨ ਦਾ, ਉਹ ਬਹੁਤ ਹੀ ਜ਼ਿਆਦਾ ਭਿਆਨਕ ਆ। 25 ਜਿਹੜੀਆਂ ਲੋਕਾਂ ਦੀ ਮੌਤ ਹੋਈ ਹੈ, ਅਤੇ ਜਿੱਦਾਂ ਤੁਸੀਂ ਦੱਸਿਆ ਵੀ 500 ਮਿਲੀਅਨਸ ਆਫ ਜਿਹੜੇ ਜੀਵ ਜੰਤੂ ਆ ਉਹ ਇਸ ਦੇ ਵਿੱਚ ਮਾਰੇ ਜਾ ਚੁੱਕੇ ਨੇ। ਜੀ, ਇਸੇ ਤਰ੍ਹਾਂ ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਖਤਰਨਾਕ ਜਿਹੜੀ ਇਹ ਅੱਗ ਹੈਗੀ ਆ, ਕਹਿੰਦੇ ਇਸ ਨੇ ਆਪਣੇ ਹਿਸਾਬ ਨਾਲ ਆਪਣਾ ਹੀ ਜਿਹੜਾ ਵੈਦਰ ਕ੍ਰੀਏਟ ਕਰਨਾ ਸ਼ੁਰੂ ਕੀਤਾ ਹੋਇਆ ਹੈ। ਧੂੰਆਂ ਜਿਹੜਾ ਆ ਨਾਲ ਦੇ ਮੁਲਕਾਂ 'ਚ ਵੀ, ਨਿਊਜ਼ੀਲੈਂਡ ਵੀ ਉਹ ਪਹੁੰਚਿਆ ਆ, ਅਤੇ ਜਿਹੜਾ ਮੈਟਰੋਲੋਜੀ ਦੇ ਬਿਊਰੋ ਜਿਹੜੀ ਹੈਗੀ ਵਿਕਟੋਰੀਆ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਆ ਵੀ ਆਪਣੇ ਇੱਕ ਤਰ੍ਹਾਂ ਨਾਲ ਜਾਇੰਟ ਜਿਹੜੇ ਥੰਡਰ ਸਟੋਰਮਸ ਆ ਉਹ ਕ੍ਰੀਏਟ ਹੋ ਰਹੇ ਆ, ਅਤੇ ਉਹਨਾਂ ਦੇ ਨਾਲ ਹੋਰ ਜਿਹੜੀ ਅੱਗ ਆ ਉਹ ਵੱਧ ਰਹੀ ਹੈਗੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਹਾਰਵੀ ਵਾਈਨਸਟੀਨ ਜਿਹੜਾ ਮੀ ਟੂ ਮਾਮਲੇ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਵੱਡਾ ਹਾਲੀਵੁੱਡ ਦਾ ਪ੍ਰੋਡਿਊਸਰ ਸੀਗਾ, ਉਸ ਦੇ ਉੱਤੇ ਜਿਹੜੇ ਦੋਸ਼ ਜਿਹੜੇ ਉਹ ਲਾਏ ਗਏ ਸੀ, ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ। ਕਹਿੰਦੇ ਵੀ ਉਸ ਦਾ ਟਰਾਇਲ ਜਿਹੜਾ ਆ ਉਹ ਹੁਣ ਸ਼ੁਰੂ ਹੋਣ ਜਾ ਰਿਹਾ ਆ। ਕਹਿੰਦੇ ਵੀ ਮੀ ਟੂ ਮੂਵਮੈਂਟ ਦੇ ਲਈ ਇੱਕ ਮੀਲ ਪੱਥਰ ਦੇ ਵਜੋਂ ਇਹ ਟਰਾਇਲ ਆ ਉਹ ਹੋ ਸਕਦਾ ਆ, ਕਿਉਂਕਿ ਇਸ ਮਾਮਲੇ ਦੇ ਵਿੱਚ ਮੀ ਟੂ ਮੂਵਮੈਂਟ ਦੇ ਵਿੱਚ ਪਹਿਲਾਂ ਇੱਕ ਔਰਤ ਨੇ ਦੱਸਿਆ ਵੀ ਇਸਨੇ ਇੱਦਾਂ ਕੀਤਾ, ਫਿਰ ਕਈ ਹੋਰ ਔਰਤਾਂ ਜਿਹੜੀਆਂ ਆ ਉਹ ਪਬਲਿਕਲੀ ਸਾਹਮਣੇ ਆਈਆਂ ਵੀ ਇਸ ਨੇ ਸਾਡਾ ਜਿਹੜਾ ਆ ਜਿਨਸੀ ਸ਼ੋਸ਼ਣ ਆ ਉਹ ਕੀਤਾ ਸੀਗਾ, ਸੈਕਸ਼ੂਅਲ ਮਿਸਕੰਡਕਟ ਉਸ ਦੇ ਉੱਤੇ ਕੀਤਾ ਹੈ। 80 ਤੋਂ ਵੱਧ ਔਰਤਾਂ ਜਿਹੜੀਆਂ ਆ ਉਹਨਾਂ ਨੇ ਜਿਹੜੇ ਇਸ ਬੰਦੇ ਦੇ ਉੱਤੇ ਜਿਹੜੇ ਦੋਸ਼ ਆ ਉਹ ਲਾਏ ਨੇ। ਸੋ ਹੁਣ ਦੇਖਦੇ ਆ ਵੀ ਇਹ ਜਿਹੜਾ ਟਰਾਇਲ ਆ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਹੋ ਨਿਬੜਦਾ। ਇਸ ਤੋਂ ਪਹਿਲਾਂ ਵੀ ਇੱਕ ਵੱਡੀ ਹਾਲੀਵੁੱਡ ਐਲੀਟ ਹਸਤੀ ਜਿਹੜਾ ਬਿਲ ਕੌਸਬੀ ਆ, ਅਜਿਹੇ ਹੀ ਸੈਕਸ਼ੂਅਲ ਮਿਸਕੰਡਕਟ ਦੇ ਮਾਮਲੇ ਦੇ ਵਿੱਚ ਉਹ ਅੰਦਰ ਹੋ ਚੁੱਕਾ ਆ। ਜੀ, ਅਗਲੀ ਖਬਰ ਜਿਹੜੀ ਆ ਸਟਾਕ ਮਾਰਕੀਟ ਨੂੰ ਲੈ ਕੇ ਆ। ਸਟਾਕ ਮਾਰਕੀਟ ਜਿਹੜੀ ਆ ਅੱਜ ਫੇਰ 130 ਪੁਆਇੰਟ ਦੇ ਕਰੀਬ ਡਾਊਨ ਗਈ ਹੈਗੀ ਆ, ਕਿਉਂਕਿ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਉਹ ਜੰਪ ਹੋਈਆਂ ਆ, ਖਾਸ ਕਰਕੇ ਇਰਾਨ ਦੇ ਮੁੱਦੇ ਨੂੰ ਲੈ ਕੇ। ਜਿਹੜਾ ਸਟੈਂਡਰਡ ਐਂਡ ਪੂਅਰਸ ਆ 500 ਉਹ ਵੀ 0.3% ਜਿਹੜਾ ਡਾਊਨ ਗਿਆ ਹੈਗਾ। ਟੈਕਨੋਲੋਜੀ ਹੈਵੀ ਨੈਸਟੈਕ ਜਿਹੜਾ ਆ ਉਹ 0.4% ਜਿਹੜਾ ਡਾਊਨ ਗਿਆ ਹੈਗਾ। ਸੋ ਰਿਸੈਸ਼ਨ ਇਹ ਹਜੇ ਵਾਚ ਡੌਗ ਦੇ ਉੱਤੇ ਹੀ ਹੈਗਾ ਆ, ਪਰ ਸਟਾਕ ਮਾਰਕੀਟ ਜਦੋਂ ਵੀ ਕਿਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਦਾਂ ਦੀ ਗੱਲਬਾਤ ਹੁੰਦੀ ਆ ਅਤੇ ਉਹਦੇ ਉੱਤੇ ਜਿਹੜਾ ਅਸਰ ਹੁੰਦਾ ਜ਼ਰੂਰ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਇੱਕ ਭਿਆਨਕ ਹਾਦਸਾ ਇੰਡੀਆਨਾ ਦੇ ਵਿੱਚ ਜਿਹੜਾ ਉਹ ਵਾਪਰ ਗਿਆ। ਕਹਿੰਦੇ ਇੱਕ ਜਿਹੜਾ ਟਰੱਕਰ ਆਪਣਾ ਕੌਫੀ ਦਾ ਮੱਗ ਜਿਹੜਾ ਉਹ ਥੱਲੇ ਰੱਖਣ ਲੱਗਾ ਸੀਗਾ, ਅਤੇ ਉਸਨੇ ਦੇਖਿਆ ਨਹੀਂ ਵੀ ਅੱਗੇ ਜਿਹੜਾ ਆ ਟ੍ਰੈਫਿਕ ਅਚਾਨਕ ਸਲੋ ਹੋ ਗਿਆ,
ਤੇ ਉਹ ਟਰੱਕ ਜਿਹੜਾ ਉਸ ਦਾ ਉਹਨਾਂ ਗੱਡੀਆਂ ਦੇ ਵਿੱਚ ਜਿਹੜਾ ਉਹ ਜਾ ਵੱਜਾ, ਜਿਸ ਕਰਕੇ 3 ਜਾਣਿਆਂ ਦੀਆਂ ਜਿਹੜੀਆਂ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਤੇ 14 ਜਾਣੇ ਇਸ ਦੇ ਵਿੱਚ ਜ਼ਖਮੀ ਜਿਹੜੇ ਹੋਏ ਆ। ਜਿਹੜਾ 34 ਸਾਲਾਂ ਦਾ ਮੈਥਿਊ ਲਿਊਇਸ ਸਮਾਲ ਨਾਂ ਦਾ ਜਿਹੜਾ ਮਿਸ਼ੀਗਨ ਦਾ ਰਹਿਣ ਵਾਲਾ ਬੰਦਾ ਆ, ਇਸ ਨੂੰ ਜਿਹੜਾ ਕਹਿੰਦੇ ਹੁਣ 3 ਕਾਊਂਟ ਆਫ ਰੈਕਲੈਸ ਹੋਮਿਸਾਈਡ ਦੇ ਨਾਲ ਜਿਹੜਾ ਉਹ ਚਾਰਜ ਕੀਤਾ ਗਿਆ ਆ। ਕਹਿੰਦਾ ਵੀ ਬਸ ਕਾਫੀ ਜਿਹੜਾ ਆ ਉਹ ਮਾਗੇ ਰੱਖਦੇ ਜਿਹੜਾ ਭਿਆਨਕ ਹਾਦਸਾ ਵਾਪਰ ਗਿਆ। ਸੋ ਤੁਸੀਂ ਦੇਖੋ ਵੀ ਆਪਣੇ ਜਿਹੜੇ ਕਈ ਥਾਵਾਂ 'ਤੇ ਆਪਾਂ ਦੇਖਦੇ ਹਾਂ ਵੀ ਲਾਈਵ ਵੀਡੀਓ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਆ, ਕਮੈਂਟ ਪੜ੍ਹ ਰਹੇ ਹੁੰਦੇ, ਕਮੈਂਟ ਕਰ ਰਹੇ ਹੁੰਦੇ ਆ, ਅਤੇ ਕਈ ਥਾਵਾਂ ਦੇ ਉੱਤੇ ਜਿਹੜਾ ਟੈਕਸਟਿੰਗ ਜਿਹੜੀ ਆ ਨਾਲ ਦੇ ਨਾਲ ਚੱਲ ਰਹੀ ਹੁੰਦੀ ਆ। ਅਤੇ ਇਹ ਇੱਕ ਮਾੜੀ ਗੱਲ ਆ, ਇਹ ਬਹੁਤ ਖਤਰੇ ਵਾਲੀ ਗੱਲ ਆ। ਫਿਰ ਅਚਾਨਕ ਇੱਦਾਂ ਦਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਆ। ਤੁਸੀਂ ਆਪਣੀ ਦੇ ਨਾਲ ਜਿਹੜੇ ਹੋਰ ਕਈ ਲੋਕਾਂ ਦੇ ਹੋਰ ਕਈ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਤੁਸੀਂ ਤਬਾਹ ਕਰ ਜਾਂਦੇ ਆ। ਸੋ ਹਮੇਸ਼ਾ ਹੀ ਇਹਤਿਆਤ, ਸਤਰਕਤਾ ਜਿਹੜੀ ਆ ਡਰਾਈਵਿੰਗ ਵੇਲੇ ਜਿਹੜੀ ਉਹ ਤੁਹਾਨੂੰ ਰੱਖਣੀ ਚਾਹੀਦੀ ਆ, ਚਾਹੇ ਵੱਡੀ ਗੱਡੀ ਆ ਅਤੇ ਚਾਹੇ ਛੋਟੀ ਗੱਡੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਸਿਹਤ ਨੂੰ ਲੈ ਕੇ ਹੈਗੀ ਆ, USA ਦੇ ਵਿੱਚ 24% ਜਿਹੜੇ ਯੰਗ ਅਡਲਟਸ ਹੈਗੇ ਆ, ਉਹਨਾਂ ਦੇ ਕੋਲ ਕਹਿੰਦੇ ਵੀ ਪ੍ਰੀ ਡਾਇਬਟੀਜ਼ ਹੋ ਸਕਦੀ ਹੈਗੀ ਆ। 5 ਵਿੱਚੋਂ 1 ਬੰਦਾ ਜਿਹੜਾ USA ਦੇ ਵਿੱਚ ਹੈਗਾ ਆ, ਉਹਨਾਂ ਦੇ ਕੋਲ ਇਹ ਡਾਇਬਟੀ ਹੋ ਸਕਦੀ ਹੈ। ਜਿਹੜਾ ਲੇਟੈਸਟ ਸਰਵੇ ਆ ਸੈਂਟਰ ਫਾਰ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ, ਉਹਨਾਂ ਵੱਲੋਂ ਇਹ ਦੱਸਿਆ ਗਿਆ ਆ। ਸੋ ਮੇਨ ਰੀਜ਼ਨ ਇਹਦਾ ਜਿਹੜਾ ਆ ਜੰਕ ਫੂਡ ਦੱਸਿਆ ਗਿਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਫੂਡ ਆ, ਫਾਸਟ ਫੂਡ ਆ, ਇਹ ਲਗਭਗ ਹਰ ਅਮਰੀਕਨ ਨੇ ਇਸ ਨੂੰ ਜਿਹੜਾ ਇਹਦੇ ਨਾਲ ਅਡੈਪਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਇਹ ਜਿਹੜਾ ਆ, ਅਤੇ ਦੂਸਰੇ ਨੰਬਰ 'ਤੇ ਉਹਨਾਂ ਨੇ ਇਹ ਦੱਸਿਆ ਭਈ ਜਿਹੜਾ ਜਿਸ ਤਰ੍ਹਾਂ ਦਾ ਵੀ ਸੋਸ਼ਲ ਮੀਡੀਆ ਜਾਂ ਜਿਹੜੀਆਂ ਬੱਚਿਆਂ ਦੇ ਲਈ ਗੇਮਸ ਹੈਗੀਆਂ ਆ, ਇਹ ਬੜੀਆਂ ਖਤਰਨਾਕ ਆ, ਕਿਉਂਕਿ ਜਿਹੜੀਆਂ ਐਕਸਰਸਾਈਜ਼ ਆ ਬੱਚੇ ਉਹ ਕਰਨੀ ਘੱਟ ਗਏ, ਕਰਨੀ ਜਿਹੜੀ ਆ ਉਹਨਾਂ ਨੇ ਘਟਾ ਦਿੱਤੀ ਆ, ਅਤੇ ਉਹਦੇ ਨਾਲ ਜਿਹੜੇ ਆ ਡਾਇਬਟੀਜ਼, ਕਿਉਂ ਮੋਟਾਪਾਪਣ ਹੁੰਦਾ ਆ ਅਤੇ ਫਿਰ ਡਾਇਬਟੀਜ਼ ਹੋਣ ਦੇ ਚਾਂਸ ਵੱਧਦੇ ਆ। ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜਿਹੜੀਆਂ ਨਜ਼ਰਾਂ ਆਪਾਂ ਹਰਜੋਤ ਸਿੰਘ ਜੀ ਜਿਹੜੀਆਂ ਆਪਾਂ ਮਾਰਦੇ ਹਾਂ ਵੀ ਇਸ ਟਾਈਮ ਕਾਫੀ ਜਿਹੜੇ ਹਾਲਾਤ ਆ ਇਸ ਤਰੀਕੇ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਨੇ। ਅਤੇ ਇੱਕ ਜਿਹੜੀ ਖਬਰ ਦੱਸਦੀ ਜਾਈ ਵੀ ਕਹਿੰਦੇ ਵੀ ਇੱਕ GOP ਦੇ ਸਟ੍ਰੈਟੇਜਿਸਟ ਜਿਹੜੇ ਰਹਿ ਚੁੱਕੇ ਸੀ, ਉਹਨਾਂ ਦੀ ਪਿਛਲੇ ਦਿਨੀ ਜਿਹੜੀ ਉਹ ਮੌਤ ਹੋ ਚੁੱਕੀ ਸੀ। ਰਿਪਬਲਿਕਨਸ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਫਾਈਲਸ ਆ ਉਸ ਨੂੰ ਸੀਲ ਚਾਹੁੰਦੇ ਸੀਗੇ, ਪਰ ਉਹਨਾਂ ਦੀ ਜਿਹੜੀ ਡਾਟਰ ਆ ਉਸ ਸਟ੍ਰੈਟੇਜਿਸਟ ਦੀ, ਉਸ ਨੇ ਉਹ ਜਿਹੜੀਆਂ ਸਾਰੀਆਂ ਪਬਲਿਕ ਫਾਈਲਸ ਆ ਜਿਹੜੀਆਂ ਆ ਉਹ ਪਬਲਿਕ ਕਰ ਦਿੱਤੀਆਂ, ਜਨਤਕ ਜਿਹੜੀਆਂ ਉਹ ਕਰ ਦਿੱਤੀਆਂ ਆ। ਸਟੀਫਨੀ ਹੋਫੈਲਰ ਜਿਹੜੀ ਆ, ਇਹ ਉਸ ਦੀ ਜਿਹੜੀ ਕੁੜੀ ਆ ਥੋਮਸ ਹੋਫੈਲਰ ਦੀ, ਇੱਕ ਕਾਫੀ ਰਿਪਬਲਿਕਨ ਜਿਹੜਾ ਰੀਡਿਸਟਰਿੰਗ ਸਟ੍ਰੈਟੇਜਿਸਟ ਹੁੰਦਾ ਸੀਗਾ, ਉਸਨੇ ਇਹ ਫਾਈਲ ਜਿਹੜੀਆਂ ਉਹ ਕਰ ਦਿੱਤੀਆਂ। ਇਹ ਨਿਊ ਨਾਰਥ ਕੈਰੋਲੀਨਾ ਦੇ ਵਿੱਚ ਰਿਪਬਲਿਕਨ ਲਾਅ ਮੇਕਰਸ ਜਿਹੜੇ ਇਹਨਾਂ ਫਾਈਲਸ ਨੂੰ ਜਿਹੜਾ ਆ ਉਹ ਜਨਤਕ ਨਾ ਹੋਣ, ਇਸ ਦੇ ਲਈ ਜਿਹੜੇ ਅਦਾਲਤ ਦਾ ਸਹਾਰਾ ਜਿਹੜਾ ਉਹ ਲੈ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਮੈਪਸ ਜਿਹੜੇ ਉਹ ਬਣਾਉਂਦੇ ਸੀਗੇ ਤਾਂ ਜੋ ਇਹਨਾਂ ਨੂੰ ਇੱਕ ਡਿਸਟ੍ਰਿਕਟ ਦੇ ਵਿੱਚ ਮੈਜੋਰਟੀ ਜਿਹੜੀ ਵੋਟ ਆ ਉਹ ਹਮੇਸ਼ਾ ਬਰਕਰਾਰ ਰਵੇ। ਇਹ ਵੀ ਦੱਸ ਜੇ ਵੀ ਜਿਹੜੀ ਜੈਰੀਮੈਂਡਰਿੰਗ ਇਹ ਜਿਹੜਾ ਵੀ ਸੱਤਾ ਦੇ ਵਿੱਚ ਹੁੰਦਾ ਆ ਉਹ ਕਰਦਾ ਆ, ਉਹ ਕਰਦੇ ਆ ਰਹੇ ਨੇ। ਇਸ ਨੂੰ ਲੈ ਕੇ ਅਨਐਥੀਕਲ ਤਾਂ ਲੋਕ ਕਹਿ ਦਿੰਦੇ ਨੇ ਵੀ ਇਹ ਚੀਜ਼ਾਂ ਅਨਐਥੀਕਲ ਨੇ, ਪਰ ਦੋਨੋਂ ਹੀ ਪਾਸੇ ਦੇ ਜਿਹੜੇ ਆਇਲ ਦੇ ਦੋਨੋਂ ਹੀ ਪਾਸੇ ਡੈਮੋਕ੍ਰੇਟ ਰਿਪਬਲਿਕਨ ਆਪੋ ਆਪਣੇ ਥਾਵਾਂ ਦੇ ਉੱਤੇ ਇਸ ਚੀਜ਼ ਨੂੰ ਕਰਨ ਨੂੰ ਜਿਹੜਾ ਉਹ ਹਟਦੇ ਨਹੀਂ ਹੈ। ਕਹਿੰਦੇ ਵੀ ਇਸ ਨੂੰ ਇਸ ਤਰੀਕੇ ਦੇ ਨਾਲ ਜੈਰੀਮੈਂਡਰਿੰਗ ਜਿਹੜੀ ਉਹ ਕੀਤੀ ਜਾਂਦੀ ਆ ਵੀ ਤੁਹਾਡੀਆਂ ਵੋਟਾਂ ਘੱਟ ਹੋਣ ਦੇ ਬਾਵਜੂਦ ਤੁਸੀਂ ਫਿਰ ਵੀ ਮੈਜੋਰਟੀ ਜਿਹੜੀ ਆ ਉਸ ਹਿਸਾਬ ਦੇ ਨਾਲ ਉਹ ਜਿੱਤ ਜਾਂਦੇ ਹੋ। ਜੀ, ਇਸ ਤਰ੍ਹਾਂ ਆਪਾਂ ਆਸਟ੍ਰੇਲੀਆ ਦੇ ਅੱਗਾਂ ਦੀ ਗੱਲ ਕਰਦੇ ਸੀ, ਉਹਦੇ ਵਿੱਚ ਜਿਹੜੀ ਸਿੱਖ ਵਲੰਟੀਅਰਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਵੀ ਫ੍ਰੀ ਫੂਡ ਜਿਹੜੇ ਬਰਸ਼ ਫਾਇਰ ਦੇ ਵਿਕਟਮਸ ਹੈਗੇ ਆ ਉਹਨਾਂ ਨੂੰ ਵਿਕਟੋਰੀਆ ਵਾਲੇ ਏਰੀਏ ਦੇ ਵਿੱਚ ਦੇ ਰਹੇ ਹੈਗੇ ਆ। ਮੈਂਬਰਸ ਜਿਹੜੇ ਹੈਗੇ ਮੈਲਬੌਰਨ ਬੇਸਡ ਸਿੱਖ ਵਲੰਟੀਅਰ ਆਸਟ੍ਰੇਲੀਆ ਦੇ, ਉਹਨਾਂ ਨੇ ਜਿੰਨੇ ਵੀ ਕਹਿੰਦੇ ਹੰਡਰਡਸ ਆਫ ਲੋਕ ਜਿਹੜੇ ਅਫੈਕਟਡ ਹੋਏ ਹੈਗੇ ਆ ਉਹਨਾਂ ਨੂੰ ਜਿਹੜਾ ਫ੍ਰੀ ਫੂਡ ਦਿੱਤਾ ਹੈਗਾ, ਹੌਟ ਫੂਡ ਸਾਰੇ ਤਰ੍ਹਾਂ ਦਾ, ਈਵਨ ਮੈਡੀਸਨਸ ਮੈਡੀਕਲ ਹੈਲਪ ਵੀ ਜਿਹੜੀ ਕੀਤੀ ਹੈਗੀ ਆ, ਜਿਹਦੇ ਨਾਲ ਜਿਹੜੀ ਸਿੱਖਾਂ ਦੀ ਜਿਹੜੀ ਆ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈਗੀ ਆ। ਜਿਹੜੇ ਡੈਨੀਅਲ ਐਂਡਰਿਊ ਜਿਹੜੇ MP ਆ ਉੱਥੇ ਦੇ, ਉਹਨਾਂ ਨੇ ਕਿਹਾ ਵੀ ਥੈਂਕ ਯੂ ਟੂ ਦਾ ਸਿੱਖ ਕਮਿਊਨਿਟੀ ਅਗੇਨ, ਦਿਸ ਇਜ਼ ਨਾਟ ਦਾ ਫਸਟ ਟਾਈਮ ਦੇ ਹੈਵ ਹੈਲਪ ਡੂਰਿੰਗ ਦਾ ਫਾਇਰ ਸੀਜ਼ਨ। ਸੋ ਇਸੇ ਤਰ੍ਹਾਂ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਉੱਥੇ ਦੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੀ ਜਿਹੜੇ ਸਿੱਖਾਂ ਦਾ ਜਿਹੜਾ ਧੰਨਵਾਦ ਕੀਤਾ ਹੈ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ
ਜਿਹੜੇ ਸਿੱਖ ਆ ਉਹ ਜਿਹੜੇ ਫਾਇਰ ਦੇ ਵਿਕਟਮਸ ਆ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ। ਜੀ ਜੇ ਸਪੋਰਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ, NFL ਦਾ ਜਿਹੜਾ ਸੀਜ਼ਨ ਆ ਉਹ ਕੰਕਲੂਜਨ ਵੱਲ ਨੂੰ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਆ। ਜਿਹੜੇ ਬੀਤੇ ਵੀਕਐਂਡ ਜਿਹੜੀਆਂ 4 ਵਾਈਲਡ ਕਾਰਡ ਗੇਮਸ ਜਿਹੜੀਆਂ ਉਹ ਹੋਈਆਂ, ਜਿਸ ਦੇ ਵਿੱਚ ਬਫਲੋ ਬਿਲਸ ਦਾ ਜਿਹੜੇ ਟੈਕਸਨਸ ਦੇ ਨਾਲ ਜਿਹੜਾ ਮੁਕਾਬਲਾ ਸੀਗਾ, ਕਾਫੀ ਜਿਹੜੇ ਮੁਕਾਬਲੇ ਜਿਹੜੇ ਆ ਉਹ ਕੜੇ ਦੇਖਣ ਨੂੰ ਮਿਲੇ। ਸੋ ਹੁਣ ਜਿਹੜੇ ਡਿਵੀਜ਼ਨਲ ਰਾਊਂਡ ਆ ਉਹਨਾਂ ਦੀ ਕਲੈਰਿਟੀ ਜਿਹੜੀ ਉਹ ਹੋ ਚੁੱਕੀ ਆ। ਜਿਹੜੇ ਬਿਲਸ ਦੇ ਟੈਕਸਨਸ ਦੇ ਵਿੱਚ ਜਿਹੜੇ ਟੈਕਸਨਸ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ, 19 ਦੇ ਮੁਕਾਬਲੇ 22 ਪੁਆਇੰਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ, ਅਤੇ ਓਵਰ ਟਾਈਮ ਦੇ ਵਿੱਚ ਇਹ ਗੇਮ ਜਿਹੜੀ ਉਹ ਗਈ ਸੀ। ਓਵਰ ਟਾਈਮ ਦੇ ਵਿੱਚ ਇਹ ਜਿੱਤਣ ਦੇ ਵਿੱਚ ਕਾਮਯਾਬ ਰਹੇ। ਉੱਧਰ ਜਿਹੜੇ ਸਾਬਕਾ ਚੈਂਪੀਅਨ ਨਿਊ ਇੰਗਲੈਂਡ ਪੈਟਰੀਅਟਸ ਆ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਟੈਨੇਸੀ ਟਾਈਟਨਸ ਨੇ 13 ਦੇ ਮੁਕਾਬਲੇ 20 ਪੁਆਇੰਟਾਂ ਦੇ ਨਾਲ ਟਾਈਟਨਸ ਨੇ ਜਿਹੜਾ ਉਹ ਹਰਾ ਦਿੱਤਾ। ਅਤੇ ਨਾਲ ਇਹ ਵੀ ਜਿਹੜਾ ਕਿਹਾ ਜਾ ਰਿਹਾ ਆ ਟੌਮ ਬਰੇਡੀ ਅਤੇ ਬਿਲ ਬੈਲੀਚੈਕ ਦੀ ਜਿਹੜੀ ਡਾਇਨੈਸਟੀ ਆ ਉਸ ਦੀ ਵੀ ਜਿਹੜੀ ਉਹ ਸਮਾਪਤੀ ਹੈਗੀ ਆ। ਜਿਹੜਾ ਟੌਮ ਬਰੇਡੀ ਆ ਕਿਤੇ ਨਾ ਕਿਤੇ ਇੱਥੇ ਨਗੂਣਾ ਜਿਹਾ ਇਸ ਮੈਚ ਦੇ ਵਿੱਚ ਜਿਹੜਾ ਉਹ ਸਾਬਤ ਹੋਇਆ ਆ। ਉਸ ਦੇ ਵਿੱਚ ਕੋਈ ਦੋਰਾਵਾ ਨਹੀਂ ਵੀ ਉਹ ਗ੍ਰੇਟੈਸਟ ਆਫ ਆਲ ਟਾਈਮ ਜਿਹੜਾ ਕੁਆਟਰਬੈਕ ਹੈਗਾ, ਪਰ ਇਸ ਵਾਰ ਆਪਣੀ ਟੀਮ ਨੂੰ ਜਿਹੜਾ ਉਹ ਅੱਗੇ ਤੱਕ ਉਹ ਨਹੀਂ ਲੈ ਕੇ ਜਾ ਸਕਿਆ। ਉੱਧਰ ਜਿਹੜੇ ਕੱਲ੍ਹ ਹੋਏ ਮੁਕਾਬਲਿਆਂ ਦੇ ਵਿੱਚ ਮਿਨੇਸੋਟਾ ਵਾਈਕਿੰਗਸ ਨੇ ਜਿਹੜੇ ਸੇਂਟਸ ਆ ਉਹਨਾਂ ਨੂੰ ਜਿਹੜਾ ਉਹ ਕੱਲ੍ਹ ਹਰਾ ਦਿੱਤਾ। 20 ਦੇ ਮੁਕਾਬਲੇ 26 ਪੁਆਇੰਟਾਂ ਦੇ ਨਾਲ ਵਾਈਕਿੰਗਸ ਨੇ ਸੇਂਟਸ ਨੂੰ ਜਿਹੜਾ ਹਰਾਇਆ। ਅਤੇ ਅਖੀਰਲੇ ਮੈਚ ਦੇ ਵਿੱਚ ਫਿਲਾਡੈਲਫੀਆ ਈਗਲਸ ਸਿਆਟਲ ਸੀ ਹਾਕਸ ਦੇ ਹੱਥੋਂ ਜਿਹੜੇ ਉਹ ਹਾਰੇ। 9 ਦੇ ਮੁਕਾਬਲੇ 17 ਪੁਆਇੰਟਾਂ ਦੇ ਨਾਲ ਸੀ ਹਾਕਸ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ। ਸੋ ਆਉਂਦੇ ਜਿਹੜੇ ਆ ਵੀਕਐਂਡ ਦੇ ਉੱਤੇ 49ers ਦਾ ਮੁਕਾਬਲਾ ਹੁਣ ਵਾਈਕਿੰਗਸ ਦੇ ਨਾਲ ਜਿਹੜਾ ਉਹ ਹੋਵੇਗਾ। ਉੱਧਰ ਬਾਲਟੀਮੋਰ ਰੇਵਨਸ ਦਾ ਮੁਕਾਬਲਾ ਟੈਨੇਸੀ ਟਾਈਟਨਸ ਦੇ ਨਾਲ, ਕੈਂਸਸ ਚੀਫਸ ਦਾ ਮੁਕਾਬਲਾ ਜਿਹੜੇ ਆ ਟੈਕਸਨਸ ਦੇ ਨਾਲ, ਅਤੇ ਗ੍ਰੀਨ ਬੇ ਪੈਕਰਸ ਦਾ ਮੁਕਾਬਲਾ ਜਿਹੜਾ ਆ ਸਿਆਟਲ ਸੀ ਹਾਕਸ ਦੇ ਨਾਲ ਜਿਹੜਾ ਉਹ ਹੋਵੇਗਾ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਦੋਨਾਂ ਹੀ ਕਾਨਫਰੰਸ ਜਿਹੜੀ AFL ਤੇ NFL ਆ ਉਹਨਾਂ ਦੇ ਜਿਹੜੇ ਚੈਂਪੀਅਨ ਆ ਉਹ ਚੁਣਨਗੀਆਂ। ਇਹਨਾਂ ਦੇ ਵਿੱਚੋਂ ਜਿਹੜੀਆਂ 4 ਟੀਮਾਂ ਅੱਗੇ ਅਤੇ 4 ਚੋਂ ਫਿਰ ਜਿਹੜੀਆਂ ਆ ਉਹ ਅੱਗੇ 2 ਟੀਮਾਂ ਅੱਗੇ ਜਾਣਗੀਆਂ, ਅਤੇ ਫਿਰ ਸੁਪਰ ਬਾਲ ਜਿਹੜਾ 2 ਫਰਵਰੀ ਨੂੰ ਉੱਥੇ ਖੇਡਿਆ ਜਾਵੇਗਾ। ਸੋ ਹਰ ਇੱਕ ਦੀ ਜਿਹੜੀ ਨਜ਼ਰ ਆ ਹੁਣ NFL ਦੇ ਇਸ ਕਨਕਲੂਜਨ ਜਿਹੜੇ ਸੀਜ਼ਨ ਆ ਉਸ ਦੇ ਵੱਲ ਨੂੰ ਵੱਧ ਰਹੀ ਆ। ਜੀ ਅਗਲੀ ਖਬਰ ਜਿਹੜੀ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਆ। ਬਹੁਤ ਸਾਰੇ ਪੰਜਾਬੀ ਕਮਿਊਨਿਟੀ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਜਿਹੜਾ ਕੋਈ ਆਪਣਾ ਨਵਾਂ ਬਿਜ਼ਨਸ ਟਰੱਕਿੰਗ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ, ਕਹਿੰਦੇ ਵੀ ਕੰਪਨੀਆਂ ਦੇ ਫੇਲ ਹੋਣ ਦਾ ਕਾਰਨ ਟ੍ਰਿਪਲ ਹੋ ਗਿਆ ਆ, 3 ਟਾਈਮ ਜ਼ਿਆਦਾ ਹੋ ਗਿਆ ਆ। ਜੇ ਕਹਿੰਦੇ ਸਾਲ 2020 ਦੀ ਗੱਲ ਕਰੀਏ ਅਤੇ ਕਹਿੰਦੇ ਵੀ ਟਰੱਕਿੰਗ ਇੰਡਸਟਰੀ 'ਚ ਹਜੇ ਵੀ ਜਿਹੜਾ ਆ ਉਹ ਬਾਹਲੇ ਕੋਈ ਚੰਗੇ ਜਿਹੜੇ ਉਹਨਾਂ ਦੇ ਨਿਸ਼ਾਨ ਨਹੀਂ ਦਿਖ ਰਹੇ ਵੀ ਟਰੱਕਿੰਗ ਕਿਸ ਤਰ੍ਹਾਂ ਜਿਹੜੀ 2020 ਦੇ ਵਿੱਚ ਰਹੇਗੀ। ਜੇ ਦੱਸਦੇ ਜਾਈਏ ਸਾਲ 2019 ਦੀ 795 ਟਰੱਕਿੰਗ ਕੰਪਨੀਆਂ ਨੇ ਜਿਹੜੀਆਂ ਆ ਜਾਂ ਤਾਂ ਬੈਂਕਰਪਸੀ ਕਰ ਦਿੱਤੀ ਜਾਂ ਉਹ ਫੇਲ ਹੋ ਗਈਆਂ, ਜਿਹਦੇ ਨਾਲ 24,000 ਟਰੱਕ ਡਰਾਈਵਰਸ ਜਿਹੜੇ ਆ ਉਹ ਰੋਡ ਦੇ ਉੱਤੇ ਜਿਹੜੇ ਬਾਹਰ ਆ ਗਏ ਹੈਗੇ ਆ। 795 ਟਰੱਕਿੰਗ ਕੰਪਨੀਆਂ ਜਿਹੜੀਆਂ ਆ 2019 ਦੇ ਵਿੱਚ ਬੰਦ ਹੋਈਆਂ, ਜਿਨ੍ਹਾਂ ਦੇ ਵਿੱਚ ਕਈ ਕੰਪਨੀਆਂ ਤਾਂ ਕਾਫੀ ਵੱਡੀਆਂ ਸੀਆਂ, ਜਿਸ ਤਰ੍ਹਾਂ ਨਿਊ ਇੰਗਲੈਂਡ ਮੋਟਰ ਫਰੇਟ ਜਿਹੜੀ ਸੀ 1400 ਦੇ ਕਰੀਬ ਉਹਨਾਂ ਦੇ ਡਰਾਈਵਰ ਸੀਗੇ। HVH ਟਰਾਂਸਪੋਰਟੇਸ਼ਨ, ਫੈਲਕੋਨ ਟਰਾਂਸਪੋਰਟੇਸ਼ਨ, LME, ਸਿਲਰਡਨ ਗਰੁੱਪ ਨੇ ਜਿਹੜੀ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਆਉਣ ਵਾਲੇ ਕਹਿੰਦਾ ਸਮਾਂ ਵੀ ਜਿਹੜਾ ਆ ਉਹ ਟਰੱਕਿੰਗ ਦੇ ਲਈ ਖਾਸ ਕਰਕੇ ਸਨ 2020 ਵੀ ਕੋਈ ਬਾਹਲਾ ਵਧੀਆ ਨਹੀਂ ਲੱਗ ਰਿਹਾ। ਸੋ ਬਿਲਕੁਲ ਇੱਕ ਵਾਰੀ ਫੇਰ ਜਿਹੜੇ ਆਪਣੇ ਪੰਜਾਬੀ ਜਿੰਨੇ ਵੀ ਸਰੋਤੇ ਸੁਣ ਰਹੇ ਆ ਭਾਈ, ਜਿਹੜੇ ਵੀ ਟਰੱਕਿੰਗ ਇੰਡਸਟਰੀ 'ਚ ਆ, ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਕਵਿਪਮੈਂਟ ਕੋਈ ਵੀ ਆਪਣਾ ਟਰੱਕ ਜਾਂ ਹੋਰ ਇਸ ਬਿਜ਼ਨਸ ਖਰੀਦਣਾ ਹੈ, ਬੜੇ ਧਿਆਨ ਦੇ ਨਾਲ ਦੇਖ ਕੇ ਖਰੀਦੋ, ਪੂਰੀ ਤਰ੍ਹਾਂ ਰਿਸਰਚ ਕਰਕੇ, ਇੱਕ ਦੂਜੇ ਵੱਲ ਦੇਖ ਕੇ ਨਾ ਖਰੀਦੋ ਵੀ ਹਾਂ ਭਾਈ ਸਾਡੀ ਜਿਹੜੀ ਆ ਗੁਆਂਢੀਆਂ ਦੇ 4 ਟਰੱਕ ਹੋ ਗਏ ਅਸੀਂ ਵੀ ਹੁਣ ਖਰੀਦ ਲਈਏ। ਈਵਨ ਦੋ ਕਹਿੰਦੇ ਵੀ USMCA ਜਿਹੜਾ ਹੈਗਾ ਯੂਨਾਈਟਿਡ ਸਟੇਟਸ, ਮੈਕਸੀਕੋ ਅਤੇ ਕੈਨੇਡਾ ਦਾ ਐਗਰੀਮੈਂਟ ਹੋ ਗਿਆ ਹੈਗਾ ਆ, ਅਤੇ ਚਾਈਨਾ ਦੇ ਨਾਲ ਵੀ ਜਿਹੜੀ ਫੇਜ਼ 1 ਡੀਲ ਦਾ ਜਿਹੜਾ ਸਿਗਨਲ ਹੋ ਰਿਹਾ, ਪਰ ਸਟਿਲ ਹਜੇ ਤੱਕ ਕਹਿੰਦੇ ਆਉਣ ਵਾਲੇ ਜਿਹੜੇ ਇਸੇ 12 ਮਹੀਨਿਆਂ ਦੇ ਵਿੱਚ ਕੋਈ ਟਰੱਕਿੰਗ ਇੰਡਸਟਰੀ ਦੇ ਲਈ ਸਟਰੋਂਗ ਜਿਹੜਾ ਕੋਈ ਪੁਆਇੰਟ ਨਹੀਂ ਦਿਸ ਰਿਹਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਦੇ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਰੌਕਲੈਂਡ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਤਕਰੀਬਨ 75 ਬਰਗਲਰੀਜ਼ ਜਿਹੜੀਆਂ ਹੋਈਆਂ ਆ। ਉਸ ਮਾਮਲੇ ਦੇ ਵਿੱਚ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੇ 3 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਸੀ। ਇਹਨਾਂ ਦੇ ਵਿੱਚ 75 ਕਾਰਾਂ ਦੇ ਵਿੱਚ ਬ੍ਰੇਕ ਇਨ ਕਰਕੇ ਉਹਨਾਂ ਦੇ ਵਿੱਚੋਂ ਜਿਹੜਾ ਸਮਾਨ ਆ ਉਹ ਸਮੈਸ਼ ਐਂਡ ਗ੍ਰੈਬ ਸਪਰੀ ਜਿਹੜੀ ਆ ਉਹ ਹੋਈ ਆ। ਸੋ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਹੁਣ ਦੇਖੋ ਇੰਨੇ ਜਾਣਿਆਂ ਦੇ ਜਿਹੜਾ ਨੁਕਸਾਨ ਹੋਇਆ, ਫਿਰ ਜਿਹੜੇ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਉਹਨਾਂ ਨੇ ਫਿਰ
ਇੱਕ 18 ਸਾਲਾਂ ਦੀ ਮੀਆ ਗੋਨਜ਼ਾਲਸ, ਲੈਰੀ ਸਮਿਥ 20 ਸਾਲ ਤੇ 14 ਸਾਲਾਂ ਦਾ ਇੱਕ ਜਿਹੜਾ ਮੁੰਡਾ ਆ ਉਸ ਨੂੰ ਗ੍ਰਿਫਤਾਰ ਇਹ ਕੀਤਾ ਆ। ਸੋ ਨਿਆਣੇ ਅੱਜ ਕੱਲ੍ਹ ਕਿੱਦਾਂ ਦੇ ਪੁੱਠੇ ਪਾਸੇ ਵੱਲ ਨੂੰ ਜਿਹੜੇ ਉਹ ਲੱਗੇ ਹੋਏ ਨੇ। ਇਸ ਕਰਕੇ ਇਹ ਘਟਨਾ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜਾ ਗ੍ਰਿਫਤਾਰ ਕੀਤਾ ਸੀਗਾ। ਇਸ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਇੱਦਾਂ ਹੀ ਇੱਕ ਵਾਰੀ ਇੱਕ ਪੁਲਿਸ ਵਾਲਿਆਂ ਦੇ ਦੁਆਰਾ ਇੱਕ ਬੰਦਾ ਜਿਹੜਾ ਆ ਉਸ ਨੂੰ ਉਸ ਦੀ ਜਿਹੜੀ ਗ੍ਰੈਂਡ ਮਦਰ ਦੇ ਬੈਕਯਾਰਡ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਸ ਦੇ ਉੱਤੇ ਵੀ ਇਹੀ ਦੋਸ਼ ਸੀਗੇ ਵੀ ਉਹ ਇਸ ਤਰੀਕੇ ਦੇ ਨਾਲ ਗੱਡੀਆਂ ਦੇ ਵਿੱਚ ਜਿਹੜੀ ਚੋਰੀ ਕਰ ਰਿਹਾ ਸੀਗਾ ਅਤੇ ਬਾਅਦ ਦੇ ਵਿੱਚ ਉਹ ਭੱਜੀ ਜਾਂਦਾ ਸੀ। ਪੁਲਿਸ ਵਾਲੇ ਜਦੋਂ ਪਿੱਛਾ ਕਰਦੇ ਸੀਗੇ ਤਾਂ ਫਿਰ ਉਹਦੀ ਜਿਹੜੇ ਉਹਦੇ ਦਾਦੀ ਦੇ ਘਰ ਦੇ ਪਿੱਛੇ ਹੀ ਜਿਹੜਾ ਉਸ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉੱਥੇ ਵਿਵਾਦ, ਕਈ ਪ੍ਰੋਟੈਸਟ ਵੀ ਵਗੈਰਾ ਜਿਹੜੇ ਸੈਕਰਾਮੈਂਟੋ 'ਚ ਹੋਏ ਸੀਗੇ ਜੀ। ਸੋ ਸਰੋਤਿਆਂ ਦੱਸਦੇ ਇਹ ਜਿਹੜਾ ਰੌਕਲੈਂਡ ਟਾਊਨ ਹੈ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦੇ ਲਾਗੇ ਆ ਅਤੇ ਕਾਫੀ ਅਮੀਰ ਟਾਊਨ ਇਹਨੂੰ ਜਿਹੜਾ ਗਿਣਿਆ ਜਾਂਦਾ, ਮਹਿੰਗੇ ਘਰ ਹੈਗੇ ਆ। ਸੋ ਜੇ ਉੱਥੇ 75 ਘਰਾਂ ਦੇ ਵਿੱਚ ਰੋਬਰੀ ਹੋਈ ਹੈ, ਬ੍ਰੇਕ ਇਨ ਕਾਰਾਂ 'ਚ ਹੋਈ ਆ, ਅਤੇ ਇਹ ਬੜੀ ਜਿਹੜੀ ਆ ਹੈਰਾਨੀ ਵਾਲੀ ਜਿਹੜੀ ਖਬਰ ਹੈਗੀ ਆ। ਸੋ ਇਸੇ ਤਰ੍ਹਾਂ ਜੇ ਅਗਲੀ ਖਬਰ ਬੇਕਰਸਫੀਲਡ ਵੱਲ ਚਲੀਏ, ਬੇਕਰਸਫੀਲਡ ਦੇ ਵਿੱਚ ਜਿਹੜੀ ਉੱਥੇ ਦੀ ਜਿਹੜੀ ਸਿਟੀ ਕੌਂਸਲ ਵਾਲੇ ਕਹਿੰਦੇ ਆ ਵੀ ਜੇ ਵੱਡਾ ਭੁਚਾਲ ਆ ਜਾਂਦਾ ਵੀ ਉਹਦੇ ਲਈ ਅਸੀਂ ਕਿੰਨਾ ਕੁ ਜਿਹੜਾ ਪ੍ਰਪੇਅਰ ਹੈਗੇ ਆ। ਉਹਨੇ ਸਿਟੀਜ਼ਨਸ ਨੂੰ ਕਿਹਾ ਜਿੰਨੇ ਵੀ ਉਹਨਾਂ ਦੇ ਉਸ ਏਰੀਏ ਦੇ ਵਿੱਚ ਟਾਊਨ ਦੇ ਵਿੱਚ ਆਉਂਦੇ ਆ ਵੀ ਅਰਥਕੁਏਕ ਦੇ ਲਈ ਹਮੇਸ਼ਾ ਸਾਨੂੰ ਜਿਹੜਾ ਪ੍ਰਪੇਅਰ ਰਹਿਣਾ ਚਾਹੀਦਾ ਹੈਗਾ। 1952 ਦੇ ਵਿੱਚ ਤਹਿਚਾਪੀ ਅਰਥਕੁਏਕ ਆਇਆ ਸੀ ਜਿਹਦੇ ਨਾਲ 12 ਲੋਕਾਂ ਦੀ ਮੌਤ ਹੋਈ ਸੀ। ਉਸ ਟਾਈਮ ਦੇ ਉੱਤੇ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬਿਲਡਿੰਗਸ ਆ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ। ਅਤੇ 1952 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ ਬੇਕਰਸਫੀਲਡ ਖਾਸ ਕਰਕੇ ਕਰਨ ਕਾਉਂਟੀ ਦੇ ਵਿੱਚ ਜਿਹੜੀ ਵੱਧ ਗਈ ਹੈਗੀ ਆ। ਅਤੇ ਪਿਛਲੇ ਦਿਨਾਂ 'ਚ ਵੀ ਛੋਟੇ ਜਿਹੜੇ ਅਰਥਕੁਏਕ ਹੈਗੇ ਆ ਰਿਜ ਕ੍ਰੈਸਟ ਰੀਜਨਲ ਏਰੀਏ ਦੇ ਵਿੱਚ ਜਿਹੜੇ ਉੱਥੇ ਆਏ ਸੀਗੇ। ਇਸ ਕਰਕੇ ਜਿਹੜੀ ਸਿਟੀ ਆਫ ਬੇਕਰਸਫੀਲਡ ਆ ਉਹ ਆਪਣੇ ਸਿਟੀਜ਼ਨਸ ਨੂੰ ਕਹਿ ਰਹੀ ਆ ਵੀ ਆਪਣੇ ਸੇਫਟੀ ਟਿਪਸ ਧਿਆਨ 'ਚ ਰੱਖਣ। ਜਿਹੜੀ ਅਰਥਕੁਏਕ ਪ੍ਰਪੇਅਰਡਨੈਸ ਜਿਹੜੀ ਕਿੱਟ ਹੁੰਦੀ ਆ ਉਹਨੂੰ ਜ਼ਰੂਰ ਆਪਣੇ ਘਰਾਂ ਦੇ ਵਿੱਚ ਰੱਖੋ। ਜੀ ਜੀ ਤੁਸੀਂ ਜਿਹੜੀ ਹਰਜੋਤ ਸਿੰਘ ਨੇ ਗੱਲ ਕੀਤੀ ਅਰਥਕੁਏਕ ਦੀ, ਗਿਲਰੋਏ ਦੇ ਵਿੱਚ ਕੱਲ੍ਹ ਇੱਕ ਜਿਹੜਾ 3 ਤੀਬਰਤਾ ਦਾ ਜਿਹੜਾ ਆ ਉਹ ਇੱਕ ਅਰਥਕੁਏਕ ਉਹ ਆਇਆ ਸੀ ਸੈਨ ਹੋਜ਼ੇ ਤੋਂ ਜਿਹੜਾ 25 ਮੀਲ ਦੂਰ ਜਿਹੜਾ ਇਹ ਛੋਟਾ ਜਿਹਾ ਜਿਹੜਾ ਸ਼ਹਿਰ ਹੈਗਾ ਆ ਜਿੱਥੇ ਗਾਰਲਿਕ ਫੈਸਟੀਵਲ ਕਾਫੀ ਮਸ਼ਹੂਰ ਮਨਾਇਆ ਜਾਂਦਾ ਹੈ ਅਤੇ ਜਿੱਥੇ ਬੀਤੇ ਕੁਝ ਕੁ ਮਹੀਨੇ ਪਹਿਲਾਂ ਇੱਦਾਂ ਹੀ ਜਿਹੜੇ ਇਸੇ ਤਰੀਕੇ ਦੇ ਨਾਲ ਉੱਥੇ ਫੇਅਰ ਦੇ ਵਿੱਚ ਉੱਥੇ ਗੋਲੀਬਾਰੀ ਵੀ ਉੱਥੇ ਹੋਈ ਸੀਗੀ। ਸੋ ਉੱਥੇ ਇੱਕ 3 ਤੀਬਰਤਾ ਦਾ ਜਿਹੜਾ ਭੁਚਾਲ ਆ ਉਹ ਰਾਤੀ ਆਇਆ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ। KIID Sacramento 1470 AM, KWRU Fresno 1300 AM, KL